ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਬੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹਾਂ, ਜਿਸਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਪੰਜਾਬ ਅਤੇ ਭਾਰਤ ਦੀਆਂ ਜਿਹੜੀਆਂ ਮੁੱਖ ਖਬਰਾਂ ਆ ਉਹਨਾਂ ਦੀ ਗਹਿਰਾਈ ਤੱਕ ਜਾਣ ਦੀ ਜਿਹੜੀ ਆਪਾਂ ਕੋਸ਼ਿਸ਼ ਕਰਦੇ ਹਾਂ। ਅਤੇ ਸਾਡੇ ਨਾਲ ਅੱਜ ਦੇ ਦਿਨ ਜੁੜਦੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਆ ਉਹਨਾਂ ਨੂੰ ਸਪਾਂਸਰ ਕੀਤਾ ਹੈ ਰਜਿੰਦਰ ਕੌਰ ਜੀ ਨੇ ਸੈਨ ਹੋਜ਼ੇ ਕੈਲੀਫੋਰਨੀਆ ਤੋਂ, ਰਣਜੀਤ ਸਿੰਘ ਜੀ ਨੇ ਲੇਕਵੁੱਡ ਨਿਊ ਜਰਸੀ ਤੋਂ, ਕਰਮਪਾਲ ਸਿੰਘ ਜੀ ਅਤੇ ਜਸਜੀਤ ਕੌਰ ਜੀ ਨੇ ਕਲੋਵਿਸ ਤੋਂ, ਜਸਵੀਰ ਸਿੰਘ ਰਾਏ ਜੀ ਨੇ ਬੇਕਰਸਫੀਲਡ ਤੋਂ। ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਸੰਪਰਕ ਕਰ ਸਕਦੇ ਹੋ। ਨੰਬਰ 408 722 7698 408 722 7698 ਦੇ ਉੱਤੇ। ਅਤੇ ਹੋਰ ਜਾਣਕਾਰੀ ਲਈ ਈਮੇਲ ਵੀ ਕਰ ਸਕਦੇ ਹੋ info@punjabiradiousa.com ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਆਪਣੀ ਜਿਹੜੀ ਗੱਲਬਾਤ ਦਾ ਸਿਲਸਿਲਾ ਅੱਜ ਸ਼ੁਰੂ ਕਰਦੇ ਹਾਂ। ਹਰਿਆਣਾ ਅਤੇ ਮਹਾਰਾਸ਼ਟਰ ਦੇ ਵਿੱਚ ਜਿਹੜੀਆਂ ਚੋਣਾਂ ਦਾ ਐਲਾਨ ਹੋ ਗਿਆ, ਤਰੀਕਾਂ ਜਿਹੜੀਆਂ ਉਹ ਦੱਸ ਦਿੱਤੀਆਂ ਗਈਆਂ ਆ। ਕੀ ਅਪਡੇਟ ਹੈ ਜੀ ਇਸ ਦੇ ਉੱਤੇ ਪੂਰੀ? ਚੋਣ ਕਮਿਸ਼ਨ ਨੇ ਜੀ ਹਰਿਆਣੇ ਤੇ ਮਹਾਰਾਸ਼ਟਰ ਦੇ ਵਿੱਚ ਐਲਾਨ ਕਰਤਾ। ਹੋਣੀਆਂ ਜੰਮੂ ਕਸ਼ਮੀਰ ਦੇ ਵਿੱਚ ਵੀ ਸੀਗੀਆਂ ਜੀ, ਪਰ ਹੜ੍ਹਾਂ ਦੀ ਵਜ੍ਹਾ ਕਰਕੇ ਉੱਥੇ ਅਜੇ ਜਿਹੜੀਆਂ ਚੋਣਾਂ ਨੇ ਢਾਲ ਦਿੱਤੀਆਂ ਗਈਆਂ ਨੇ। ਚੋਣ ਕਮਿਸ਼ਨ ਨੇ ਕਿਹਾ ਜੀ ਕਿ ਬਾਅਦ ਦੇ ਵਿੱਚ ਉੱਥੋਂ ਦਾ ਜਿਹੜਾ ਸਰਵੇ ਕਰਕੇ ਦੱਸਿਆ ਜਾਊਗਾ। ਹੋਪਫੁਲੀ ਜਿਹੜਾ ਨਵਾਂ ਸਾਲ ਹੋਊਗਾ ਉਹਦੇ ਪਹਿਲੇ ਮਹੀਨੇ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਜਿਹੜੀਆਂ ਉਹ ਕਰਵਾਈਆਂ ਜਾ ਸਕਦੀਆਂ ਨੇ। ਇਹ 15 ਅਕਤੂਬਰ ਨੂੰ ਇੱਕੋ ਗੇੜ ਦੇ ਵਿੱਚ ਦੋਵਾਂ ਥਾਵਾਂ ਦੇ ਉੱਤੇ ਜਿਹੜੀਆਂ ਜੀ ਇਹ ਵੋਟਾਂ ਪੈਣਗੀਆਂ। 288 ਸੀਟਾਂ ਨੇ ਜੀ ਮਹਾਰਾਸ਼ਟਰ ਦੀਆਂ ਤੇ 90 ਸੀਟਾਂ ਨੇ ਹਰਿਆਣੇ ਦੀਆਂ। 19 ਅਕਤੂਬਰ ਨੂੰ ਇਹਨਾਂ ਵੋਟਾਂ ਦੀ ਜਿਹੜੀ ਹੈ ਜੀ ਉਹ ਗਿਣਤੀ ਹੋਊਗੀ। ਉਸੇ ਦਿਨ ਨਤੀਜੇ ਜਿਹੜੇ ਨੇ ਉਹ ਮਿਲ ਜਾਣਗੇ। 20 ਸਤੰਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਊਗਾ ਔਰ 27 ਸਤੰਬਰ ਤੱਕ ਕਾਗਜ਼ ਜਿਹੜੇ ਉਹ ਦਾਖਲ ਕੀਤੇ ਜਾ ਸਕਦੇ ਨੇ। 29 ਸਤੰਬਰ ਨੂੰ ਨਾਮਜ਼ਦਗੀ ਜਿਹੜਾ ਜੀ ਉਹਦੀ ਪੜਤਾਲ ਹੋਊਗੀ। 1 ਅਕਤੂਬਰ ਤੱਕ ਨਾਂ ਜਿਹੜਾ ਉਹ ਵਾਪਸ ਲਿਆ ਜਾ ਸਕਦਾ ਜੀ। ਕਾਂਗਰਸ ਤੇ ਬੀਜੇਪੀ ਦੋਵੇਂ ਜਗ੍ਹਾ ਦੇ ਉੱਤੇ ਆਪੋ ਆਪਣੀ ਜਿੱਤ ਦੇ ਦਾਅਵੇ ਕਰ ਰਹੀ ਹੈ। ਮਹਾਰਾਸ਼ਟਰ ਦੇ ਵਿੱਚ ਵੀ ਦੇਖਾਂਗੇ ਜੀ, ਕਿਉਂਕਿ ਸ਼ਿਵ ਸੈਨਾ ਵੀ ਪਰ ਤੋੜ ਰਹੀ ਹੈ ਉੱਥੇ। ਔਰ ਖਾਸ ਤੌਰ ਦੇ ਉੱਤੇ ਇਹ ਵੇਖਣਯੋਗ ਹੋਊਗਾ ਜੀ, ਇਹ ਇੱਕ ਕਿਸਮ ਦੇ ਨਾਲ ਟਰਾਇਲ ਹੋਊਗਾ, ਐਗਜ਼ਾਮ ਹੋਣਗੇ ਨਰਿੰਦਰ ਮੋਦੀ ਹੋਰਾਂ ਦੇ, ਅਮਿਤ ਸ਼ਾਹ ਹੋਰਾਂ ਦੇ, ਕਿ ਕੀ ਉਹਨਾਂ ਦਾ ਜਾਦੂ ਨਰਿੰਦਰ ਮੋਦੀ ਦਾ ਅਜੇ ਵੀ ਚੱਲਦਾ ਜਾਂ ਨਹੀਂ। ਪਰ ਹਰਿਆਣੇ ਦੀ ਜਿਹੜੀ ਚੋਣ ਹੈ ਉਹ ਇਸ ਪੱਖੋਂ ਦਿਲਚਸਪ ਰਹੂਗੀ, ਕਿਉਂਕਿ ਹਰਿਆਣੇ ਦੇ ਵਿੱਚ ਆਉਣ ਵਾਲੇ ਜਿਹੜੇ ਨਤੀਜੇ ਜਾਂ ਹੋਣ ਵਾਲੀ ਚੋਣ ਜਿਹੜੀ ਆ ਉਹਦਾ ਸਿੱਧਮ ਸਿੱਧਾ ਅਸਰ ਨਵੀਆਂ ਜਿਹੜੀਆਂ ਸਿਆਸੀ ਸਰਗਰਮੀਆਂ ਇਸ ਵੇਲੇ ਉਸਲ ਵੱਟੇ ਲੈ ਰਹੀਆਂ ਨੇ ਪੰਜਾਬ ਦੇ ਵਿੱਚ, ਉੱਥੇ ਅਸਰ ਇਹਦਾ ਜ਼ਰੂਰ ਹੋਣਾ ਜੀ। ਕਿਉਂਕਿ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਜ਼ਾਦ ਤੌਰ ਦੇ ਉੱਤੇ ਚੋਣ ਲੜ ਰਹੀ ਹੈ, ਜਦੋਂ ਕਿ ਉਹਦਾ ਇੱਥੇ ਪੰਜਾਬ ਦੇ ਵਿੱਚ ਸਾਥੀ ਅਕਾਲੀ ਦਲ ਜਿਹੜਾ ਜੀ ਉਹ ਉੱਥੇ ਇਨੈਲੋ ਦੀ ਮਦਦ ਤੇ ਹੈ ਜੀ। ਜੀ ਬਿਲਕੁਲ ਜੀ, ਇਹ ਕਾਫੀ ਜਿਹੜੇ ਕਹਿ ਸਕਦੇ ਹਾਂ ਵੀ ਬੀਜੇਪੀ ਦੇ ਲਈ ਪਰਖ ਦੀ ਜਿਹੜੀ ਆ ਘੜੀ ਹੋ ਸਕਦੀ ਹੈ। ਅਤੇ ਅਮਿਤ ਸ਼ਾਹ ਦਾ ਕਿਸ ਤਰੀਕੇ ਦਾ ਰੋਲ ਰਹਿਣ ਦੀ ਉਮੀਦ ਹੈ ਜੀ ਇਸ ਪੂਰੇ ਮਾਮਲੇ ਦੇ ਵਿੱਚ, ਇਹਨਾਂ ਚੋਣਾਂ 'ਚ? ਅਮਿਤ ਸ਼ਾਹ ਹੋਰੀ ਜਿੱਥੇ ਜਾਂਦੇ ਨੇ ਤੁਹਾਨੂੰ ਪਤਾ ਹੀ ਹੈ ਜੀ, ਰੋਲ ਜਿਹੜਾ ਜੀ ਉਹ ਉਹਨਾਂ ਦਾ ਕਿਹੋ ਜਿਹਾ ਹੁੰਦਾ। ਜਿਹੋ ਜਿਹੇ ਬਿਆਨਾਂ ਦੇ ਵਿੱਚੋਂ ਉਹ ਸਾਹਮਣੇ ਆਏ ਨੇ ਉਹ ਸਭ ਨੂੰ ਪਤਾ ਹੈ। ਪਰ ਦੂਜੀ ਗੱਲ ਇਹ ਜ਼ਰੂਰ ਹੈ ਜੀ ਕਿ ਉਹਦੀ ਜਿਹੜੀ ਚੋਣ ਮੈਨੇਜ ਜਿਹਨੂੰ ਕਰਨਾ, ਅੱਜ ਕੱਲ੍ਹ ਇਹ ਨਵਾਂ ਲਫ਼ਜ਼ ਕੱਢਿਆ ਸਿਆਸਤਦਾਨਾਂ ਨੇ, ਸੁਖਬੀਰ ਬਾਦਲ ਹੋਰੀ ਬੜਾ ਵਰਤਦੇ ਆ ਇਸ ਲਫ਼ਜ਼ ਨੂੰ, ਉਹ ਤਾਂ ਉਹਦੇ ਕੋਲੇ ਹੈਗਾ ਜੀ। ਉਹਨੂੰ ਪਤਾ ਹੈ ਕਿ ਕਿਹੜੇ ਜਗ੍ਹਾ ਦੇ ਉੱਤੇ ਕਿਹੜੀ ਚੀਜ਼ ਜਿਹੜੀ ਆ ਜੀ ਉਹਨੂੰ ਕਿਵੇਂ ਭੜਕਾ ਕੇ ਜਿਹੜਾ ਉਹਨੂੰ ਵਰਤਿਆ ਜਾ ਸਕਦਾ ਹੈ। ਹਰਿਆਣੇ ਦੇ ਵਿੱਚ ਜੇ ਬੀਜੇਪੀ ਜਿਹੜੀ ਆ ਜੀ ਉਹ ਆਉਂਦੀ ਆ ਤਾਂ ਇਹ ਜ਼ਰੂਰ ਹੈ ਕਿ ਹਰਿਆਣੇ ਦੀ ਸਿਆਸਤ ਦੇ ਵਿੱਚ ਇੱਕ ਤੁਸੀਂ ਇਹ ਕਹਿ ਦਿਓ ਨਵੀਂ ਚੀਜ਼ ਔਰ ਖਲਬਲੀ ਜਿਹੜੀ ਜੀ ਉਹ ਹੋਊਗੀ। ਜੇ ਇਹਦੇ ਵਿੱਚ ਇਨੈਲੋ ਜਿਹੜੀ ਇੰਡੀਅਨ ਨੈਸ਼ਨਲ ਲੋਕ ਦਲ ਜਿਹਦਾ ਅਕਾਲੀ ਦਲ ਦੇ ਨਾਲ ਸਮਝੌਤਾ ਹੈ ਉਹ ਕੁਝ ਨਾ ਕਰ ਸਕੀ ਤਾਂ ਇੱਕ ਕਿਹਾ ਜਾ ਸਕਦਾ ਹੈ ਕਿ ਇਹ ਪਾਰਟੀ ਜਿਹੜੀ ਆ ਸਿਆਸੀ ਦ੍ਰਿਸ਼ ਤੋਂ ਗਾਇਬ ਹੋਣ ਵੱਲ ਨੂੰ ਵਧੂਗੀ ਜੀ। ਉਹਦਾ ਰੀਜ਼ਨ ਇਹ ਹੈ, ਇਹਦੀ ਜਿਹੜੀ ਲੀਡਰਸ਼ਿਪ ਹੈ ਮੇਨ ਉਹ ਜੇਲ੍ਹਾਂ ਦੇ ਵਿੱਚ ਬੈਠੀ ਬਿਸਕੁਟ ਬਣਾ ਰਹੀ ਹੈ ਇਸ ਵੇਲੇ, ਓਮ ਪ੍ਰਕਾਸ਼ ਚੌਟਾਲਾ ਤੇ ਉਹਨਾਂ ਦਾ ਜਿਹੜਾ ਮੁੰਡਾ। ਦੂਜਾ ਜਿਹੜਾ ਕਿਸੇ ਟਾਈਮ ਹਰਿਆਣੇ ਦੇ ਵਿੱਚ ਜਿਹਦੀ ਤੂਤੀ ਬੋਲਦੀ ਹੁੰਦੀ ਸੀ ਚੌਧਰੀ ਭਜਨ ਲਾਲ ਦੀ, ਉਹਦੇ ਤੋਂ ਬਾਅਦ ਜਿਹੜਾ ਉਹਦਾ ਮੁੰਡਾ ਜੀ ਕੁਲਦੀਪ ਬਿਸ਼ਨੋਈ, ਉਹ ਵੀ ਇਸ ਵੇਲੇ ਜੇ ਕਹਿ ਜਾਵੇ ਕਿ ਹਾਸ਼ੀਏ ਦੇ ਉੱਤੇ ਧੱਕ ਦਿੱਤਾ ਗਿਆ ਉਹ ਵੀ। ਤੇ ਉਹਦਾ ਜਿਹੜਾ ਦੂਸਰਾ ਮੁੰਡਾ ਜਿਹੜਾ ਸੀਗਾ ਜੀ ਫਿਜ਼ਾ ਦੇ ਨਾਲ ਵਿਆਹ ਕਰਵਾਉਣ ਵਾਲਾ, ਧਰਮ ਬਦਲਣ ਵਾਲਾ, ਉਹ ਵੀ ਕਿਸੇ ਜਗ੍ਹਾ ਦੇ ਉੱਤੇ ਉੱਡ ਪੁੱਡ ਜੇ ਗਏ ਨੇ। ਸੋ ਇਹ ਦੋ ਜਿਹੜੇ ਸਿਆਸੀ ਪਰਿਵਾਰ ਨੇ ਇਹਨਾਂ ਦਾ ਵਕਾਰ ਜਿਹੜਾ ਸਭ ਤੋਂ ਜ਼ਿਆਦਾ ਦਾਅ ਦੇ ਉੱਤੇ ਲੱਗਿਆ ਹੋਇਆ। ਜੇ ਥੋੜੀ ਗੱਲ ਮੈਂ ਹੋਰ ਅੱਗੇ ਵਧਾਵਾਂ ਤਾਂ ਜੋ ਕੁਛ ਪੰਜਾਬ ਦੇ ਵਿੱਚ ਜਿਹੜਾ ਚੱਲ ਰਿਹਾ, ਜਿਹੜੇ ਤਰੀਕੇ ਦੇ ਨਾਲ ਅਕਾਲੀ ਦਲ ਚੱਲਦਾ ਹੈ,
ਇਹ ਸਾਰਾ ਕੁਝ ਉਹਨੇ ਦੇਵੀ ਲਾਲ ਹੋਰਾਂ ਦੇ ਜਿਹੜਾ ਪਰਿਵਾਰ ਆ ਚਟਾਲਾ ਪਰਿਵਾਰ ਉਹਦੇ ਤੋਂ ਸਿੱਖਿਆ। ਤੇ ਜਿਵੇਂ ਉਹ ਪਰਿਵਾਰ ਹਾਸ਼ੀਏ ਵੱਲ ਨੂੰ ਜਾ ਰਿਹਾ ਨਾ ਜੀ, ਉਮੀਦ ਕੀਤੀ ਜਾਣੀ ਚਾਹੀਦੀ ਹੈ ਜੀ ਕਿ ਸਾਡੇ ਇੱਥੇ ਪੰਜਾਬ ਦੇ ਵਿੱਚ ਵੀ ਜਿਹੜੇ ਲੱਛਣ ਨੇ ਉਸ ਪਾਸੇ ਵੱਲ ਨੂੰ ਜਾਣਗੇ ਜੀ। ਜੀ ਬਿਲਕੁਲ ਉਮੀਦ ਇਹੀ ਹੈ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜੰਮੂ ਕਸ਼ਮੀਰ ਦੇ ਵਿੱਚ ਆਏ ਹੋਏ ਹੜ੍ਹਾਂ ਆ ਉਸ ਦੇ ਬਾਰੇ, ਇਹ ਤਾਂ ਪਾਣੀ ਤਾਂ ਜਿਹੜਾ ਜੀ ਹੁਣ ਲਗਾਤਾਰ ਘਟ ਰਿਹਾ ਆ, ਪਰ ਬਿਮਾਰੀ ਵਧਣ ਦਾ ਜਿਹੜਾ ਆ ਖੌਫ ਆ ਉਹ ਜਿਹੜਾ ਬਹੁਤ ਜ਼ਿਆਦਾ ਵੱਧ ਰਿਹਾ ਆ। ਜੀ ਬਿਲਕੁਲ, ਇੱਥੇ ਜਿਹੜੇ ਰਾਹਤ ਕਾਰਜ ਨੇ ਜੀ ਉਹ ਜਾਰੀ ਨੇ। ਅਜੇ ਵੀ 30,000 ਫੌਜੀ ਜਵਾਨ ਜਿਹੜੇ ਨੇ ਜੀ ਉਹ ਲੱਗੇ ਹੋਏ ਨੇ। ਅਜੇ ਵੀ ਪਾਣੀ ਬਹੁਤ ਸਲੋ ਜਿਹੜਾ ਨਾ ਉਤਰ ਰਿਹਾ। ਉਹਦਾ ਰੀਜ਼ਨ ਜਿਹੜੀਆਂ ਪਹਾੜੀਆਂ ਨੇ ਜੀ, ਛੋਟੀਆਂ ਛੋਟੀਆਂ ਪਹਾੜੀਆਂ ਨੇ, ਜੇ ਤਾਂ ਪੱਧਰ ਇਲਾਕਾ ਹੋਵੇ ਤਾਂ ਛੇਤੀ ਜਿਹੜਾ ਪਾਣੀ ਉਹ ਲੱਥ ਜਾਂਦਾ ਹੈ। ਪਰ ਇਹਦੇ ਨਾਲ ਤੁਸੀਂ ਦੇਖੋ ਜੀ ਜਿਹੜੀਆਂ ਚੰਗੀਆਂ ਗੱਲਾਂ ਬੜੀਆਂ ਦੇਖਣ ਨੂੰ ਇੱਥੇ ਮਿਲ ਰਹੀਆਂ ਨੇ ਜੀ। NIT ਦੇ 250 ਦੇ ਕਰੀਬ ਜਿਹੜੇ ਸਟੂਡੈਂਟ ਨੇ ਜੀ ਉਹ ਸ੍ਰੀਨਗਰ ਲੇਹ ਜਿਹੜੇ ਉਹ ਪਹੁੰਚੇ ਹੋਏ ਨੇ। ਇਹ ਜਿਹੜੇ ਸਟੂਡੈਂਟ ਨੇ ਦਿੱਲੀ, ਰਾਜਸਥਾਨ, UP, ਬਿਹਾਰ, ਝਾਰਖੰਡ, ਹਰਿਆਣਾ, ਪੰਜਾਬ ਦੇ ਨਾਲ ਜਿਹੜੇ ਸੰਬੰਧਿਤ ਨੇ ਜੀ, ਇਹ ਉੱਥੇ ਦਿਨ ਰਾਤ ਇੱਕ ਜਿਹੜਾ ਕਰ ਰਹੇ ਨੇ ਲੋਕਾਂ ਨੂੰ ਬਚਾਉਣ ਦੇ ਵਾਸਤੇ ਜੀ। ਪਰ ਉਹ ਜਿਹੜੀ ਉਹ ਹੁਰੀਅਤ ਕਾਨਫਰੰਸ ਤੇ ਦੂਜੇ ਤੱਤੇ ਬਿਆਨ ਦੇਣ ਵਾਲੇ ਉਹ ਅਜੇ ਤੱਕ ਕਿਤੇ ਨਹੀਂ ਲੱਭੇ। ਸ਼ਿਵ ਸੈਨਾ ਵਾਲੇ ਜਿਹੜੇ ਜੀ ਹਮੇਸ਼ਾ ਕਹਿੰਦੇ ਬਾਰਡਰ ਤੇ ਜਾ ਕੇ ਮਾਰਾਂਗੇ, ਉਹ ਕਰਾਂਗੇ, ਆਹ ਕਰਾਂਗੇ, ਉਹਨਾਂ ਦੇ ਵਿੱਚੋਂ ਕੋਈ ਬੰਦਾ ਉੱਥੇ ਨਹੀਂ ਲੱਭਿਆ। ਫੌਜ ਜਿਹੜੀ ਹੈ ਜੀ ਉਹ ਇਸ ਵੇਲੇ ਲੋਕਾਂ ਨੂੰ ਜ਼ਰੂਰ ਬਚਾ ਰਹੀ ਹੈ। ਔਰ ਜਿਹੜਾ ਇਸ ਵੇਲੇ ਵੱਡਾ ਜਿਹੜਾ ਖਤਰਾ ਪੈਦਾ ਹੋ ਗਿਆ ਜੀ ਹੋ ਰਿਹਾ, ਉਹ ਹੈ ਬਿਮਾਰੀ ਜਿਹੜੀ ਉੱਥੇ ਤੇਜ਼ੀ ਦੇ ਨਾਲ ਕੁਝ ਫੈਲ ਰਹੀਆਂ ਨੇ। ਮੈਡੀਕਲ ਸਹਾਇਤਾ ਵੱਡੇ ਪੱਧਰ ਦੇ ਉੱਤੇ ਪਹੁੰਚਾਈ ਜਾ ਰਹੀ ਆ, ਪਰ ਜਦੋਂ ਪਾਣੀ ਹੁਣ ਉਤਰਿਆ ਜੀ ਉਹਦੇ ਵਿੱਚ ਬੱਚਿਆਂ ਦੀਆਂ, ਔਰਤਾਂ ਦੀਆਂ, ਡੰਗਰਾਂ ਦੀਆਂ ਜਿਹੜੀਆਂ ਲਾਸ਼ਾਂ ਨੇ ਉਹ ਮਿਲ ਰਹੀਆਂ ਨੇ। ਉਹਦੀ ਵਜ੍ਹਾ ਕਰਕੇ ਬਦਬੂ ਜਿਹੜੀ ਹੈ ਜੀ ਉਹ ਫੈਲ ਰਹੀ ਹੈ ਤੇ ਉਹਦੇ ਨਾਲ ਇਸ ਖਿੱਤੇ ਦੇ ਵਿੱਚ ਬਿਮਾਰੀ ਫੈਲਣ ਦਾ ਇੱਕ ਵੱਡਾ ਜਿਹੜਾ ਖਦਸ਼ਾ ਉਹ ਪੈਦਾ ਹੋ ਰਿਹਾ। ਡਾਕਟਰੀ ਮਾਹਰ ਜਿਹੜੇ ਨੇ ਜੀ ਉਹ ਕਹਿੰਦੇ ਨੇ ਕਿ ਇਹ ਜੇ ਇੱਥੇ ਜਿੰਨਾ ਨੁਕਸਾਨ ਹੋਇਆ ਅਸਲ ਦੇ ਵਿੱਚ, ਕਿਉਂਕਿ ਕਈ ਪਿੰਡ ਤਾਂ ਇੱਦਾਂ ਦੇ ਨੇ ਜੀ ਜਿਨ੍ਹਾਂ ਨੂੰ ਤਕਰੀਬਨ ਮਿੰਟ ਲੱਗੇ, ਉਹ ਢੇਰੀ ਨਹੀਂ ਹੋਏ, ਬਲਕਿ ਉਹਨਾਂ ਦਾ ਹੋਂਦ ਹੀ ਮਿਟ ਗਈ ਹੈ, ਇੰਨੀ ਤੇਜ਼ ਪਾਣੀ ਆਇਆ। ਤੇ ਉਹ ਜਿਹੜੀਆਂ ਡੈਡ ਬੋਡੀਜ਼ ਨੇ ਉੱਥੇ ਹੀ ਨੇ, ਉਹਨਾਂ ਦੀ ਜਿਹੜੀ ਬਦਬੂ ਹੈ ਜੀ ਉਹ ਨੇੜੇ ਤੇੜੇ ਦੇ ਜਿਹੜੇ ਸੂਬੇ ਨੇ ਉਹਨਾਂ ਦੇ ਵਿੱਚ ਵੀ ਬਿਮਾਰੀਆਂ ਜਿਹੜੀਆਂ ਫੈਲਾਊਗੀਆਂ ਆਉਣ ਵਾਲੇ ਦਿਨਾਂ 'ਚ। ਜੀ ਕਾਫੀ ਜਿਹੜੇ ਜੀ ਭਿਆਨਕ ਉੱਥੇ ਜਿਹੜਾ ਕੰਮ ਹੋ ਸਕਦਾ। ਸੋ ਸਮੇਂ ਰਹਿੰਦੇ ਹੋਏ ਜਿਹੜੇ ਇਸ ਦੇ ਉੱਤੇ ਜ਼ੋਰ ਪਾ ਕੇ ਇਸ ਨੂੰ ਰੋਕਣ ਦੀ ਜਿਹੜੀ ਜ਼ਰੂਰਤ ਰਹੇਗੀ। ਅਤੇ ਅਗਲੀ ਗੱਲ ਵੀ ਇਸੇ ਦੇ ਨਾਲ ਹੀ ਜੁੜੀ ਹੋਈ ਕਰਦੇ ਹਾਂ, ਸ਼੍ਰੀ ਦਰਬਾਰ ਸਾਹਿਬ ਤੋਂ ਜਿਹੜੇ ਹੁਣ ਰੋਜ਼ਾਨਾ 1 ਲੱਖ ਲੋਕਾਂ ਦੇ ਲਈ ਜਿਹੜਾ ਲੰਗਰ ਬਣ ਕੇ ਜਿਹੜਾ ਜਾ ਰਿਹਾ ਆ, ਉਸ ਦੇ ਬਾਰੇ ਵੀ ਜ਼ਰੂਰ ਦੱਸੋ। ਦੇਖੋ, ਲੰਗਰ ਦੀ ਜਿਹੜੀ ਪ੍ਰਥਾ ਹੈ ਜੀ, ਇਹ ਇੱਕ ਮਹਾਨ ਪ੍ਰਥਾ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਸ਼ੁਰੂ ਕੀਤੀ ਹੋਈ ਹੈ ਜੀ, ਗੋਇੰਦਵਾਲ ਤੋਂ ਜਿਹੜੀ ਸ਼ੁਰੂ ਹੋਈ ਸੀਗੀ। ਤੋਂ ਅੱਜ ਇਹਦੀ ਪਛਾਣ ਜਿਹੜੀ ਹੈ ਜੀ ਉਹ ਵਿਸ਼ਵ ਭਰ ਦੇ ਵਿੱਚ ਹੈ। ਬਾਹਰਲੇ ਮੁਲਕਾਂ ਦੇ ਵਿੱਚ ਜਿਵੇਂ ਇਹਨੂੰ ਫ੍ਰੀ ਕਿਚਨ ਜਿਹੜਾ ਜੀ ਉਹ ਕਿਹਾ ਜਾਂਦਾ ਜੀ। ਤੋਂ ਅੱਜ ਜਦੋਂ ਹੁਣ ਉੱਥੇ ਜੰਮੂ ਕਸ਼ਮੀਰ ਦੇ ਵਿੱਚ ਆਫਤ ਜਿਹੜੀ ਜੀ ਆਈ ਤੇ ਉੱਥੋਂ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਹੋਰੀ ਜੀ, ਉਹਨਾਂ ਨੂੰ ਵੀ ਇਹ ਗੱਲ ਯਾਦ ਆਈ ਕਿ ਜੇ ਕਿਸੇ ਜਗ੍ਹਾ ਦੇ ਉੱਤੇ ਏਡਾ ਵੱਡਾ ਇੰਤਜ਼ਾਮ ਹੋ ਸਕਦਾ ਤਾਂ ਉਹ ਸ਼ਾਇਦ ਸਿੱਖ ਭਾਈਚਾਰਾ ਦੀ ਜਿਹੜਾ ਉਹ ਕਰ ਸਕਦਾ ਹੈ। ਉਹਨਾਂ ਨੇ ਮੁੱਖ ਮੰਤਰੀ ਨੂੰ ਫੋਨ ਕੀਤਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹ ਹੁਣ ਪ੍ਰਪੇਅਰ ਕਰ ਰਹੀ ਹੈ ਜੀ। ਇਹ ਤਕਰੀਬਨ 50,000 ਜਿਹੜੇ ਲੋਕ ਨੇ ਉਹਨਾਂ ਦੇ ਵਾਸਤੇ ਰੋਜ਼ਾਨਾ ਫੂਡ ਜਿਹੜਾ ਜੀ ਬਣ ਰਿਹਾ। ਇੱਥੇ ਅੰਮ੍ਰਿਤਸਰ ਤੋਂ ਜਿਹੜੀ ਫਲਾਈਟ ਚੱਲਦੀ ਆ, ਇੱਕ ਡੋਮੈਸਟਿਕ ਫਲਾਈਟ ਜਿਹੜੀਆਂ ਚੱਲਦੀਆਂ ਨੇ, ਉਹਦੇ ਵਿੱਚ ਭਰ ਕੇ ਇਹਨੂੰ ਜਿਹੜਾ ਜੀ ਲੰਗਰ ਨੂੰ ਲਿਜਾਇਆ ਜਾ ਰਿਹਾ। ਵੈਸੇ ਦੂਰ ਅੰਦੇਸ਼ੀ ਵਾਲੀ ਗੱਲ ਨਹੀਂ ਕਾਲਜ ਉਮਰ ਅਬਦੁੱਲਾ ਹੋਰਾਂ ਦੀ, ਕਿਉਂਕਿ ਜਿਹੜਾ ਫੂਡ ਉੱਥੇ ਮੰਨ ਲਓ ਪ੍ਰਪੇਅਰ ਕੀਤਾ ਜਾਵੇ, ਪਹਿਲੀ ਤਾਂ ਗੱਲ ਉੱਥੇ ਕੁਛ ਲੱਭਣਾ ਨਹੀਂ। ਇੱਥੇ ਸਾਰਾ ਇੰਤਜ਼ਾਮ ਜਿਹੜਾ ਜੀ ਹੈਗਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਇਸ ਗੱਲੋਂ ਜਿਹੜੀ ਹੈ ਜੀ ਉਹ ਤਾਰੀਫ ਕਰਨੀ ਚਾਹੀਦੀ ਹੈ ਕਿ ਜਿਹੜੇ ਤਰੀਕੇ ਦੇ ਨਾਲ ਉੱਥੇ ਹੁਣ ਹੈ ਤਾਂ ਐਕਚੁਅਲੀ ਲੋਕਾਂ ਦਾ ਹੀ ਕੰਮ ਜੀ। ਲੋਕੀ ਬੜੀ ਵੱਡੀ ਗਿਣਤੀ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਲੰਗਰ 'ਚ ਸੇਵਾ ਕਰਨ ਦੇ ਵਾਸਤੇ ਪਹੁੰਚ ਰਹੇ ਨੇ ਕਿ ਉਹ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਜੀ ਆਪਣਾ ਰੋਲ ਜਿਹੜਾ ਇੱਥੇ ਹੜ੍ਹ ਪੀੜਤ ਲੋਕਾਂ ਨੂੰ ਨਿਭਾ ਸਕਣ। ਔਰ ਇਹ ਪ੍ਰਪੇਅਰ ਜਿਹੜਾ ਜੀ ਲੰਗਰ ਕੀਤਾ ਜਾ ਰਿਹਾ, ਹਾਂ ਰਸਮ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆ, ਪਰ ਜਿਹੜਾ ਉਹਨੂੰ ਪ੍ਰਪੇਅਰ ਕੀਤਾ ਜਾ ਰਿਹਾ ਜੀ ਉਹ ਆਮ ਲੋਕਾਂ ਦੇ ਵੱਲੋਂ ਸੇਵਾ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਕੀਤਾ ਜਾ ਰਿਹਾ। ਸਿੱਖਜ਼ਮ ਦੀ ਤਾਂ ਇਹ ਮਰਿਆਦਾ ਰਹੀ ਹੈ ਜੀ ਕਿ ਤੋਟ ਨਾ ਆਵੇ ਵਾਧੋ ਜਾਈ ਵਾਲੀ ਜਿਹੜੀ ਗੱਲ ਹੈ। ਇਹ ਕੌਮ ਏਦਾਂ ਦੀ ਹੈ ਜੀ, ਸਾਰੇ ਜਾਣਦੇ ਨੇ ਜੀ ਕਿ ਮੁਸੀਬਤ ਦੇ ਟਾਈਮ ਤੇ ਤਾਂ ਜਿਹੜੇ ਅੜ ਜਾਂਦੀ ਹੈ ਜੀ ਅੱਗੇ ਖੜ ਜਾਂਦੀ ਹੈ। ਔਰ ਇਹ ਨਵੀਂ ਮਿਸਾਲ ਜਿਹੜੀ ਇਹਨਾਂ ਦੀ ਉਹ ਪੈਦਾ ਹੋ ਰਹੀ ਹੈ ਜੰਮੂ ਕਸ਼ਮੀਰ ਦੇ ਵਿੱਚ ਫਸੇ ਹੋਏ ਲੋਕਾਂ ਦੇ ਵਾਸਤੇ ਕਿ ਲੰਗਰ ਦੀ ਇੱਕ ਪ੍ਰਥਾ ਜਿਹੜੀ ਇੰਨੇ 100 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਸੀ, ਅੱਜ ਵੀ ਉਹ ਕਾਰਗਰ ਸਾਬਤ ਹੋ ਰਹੀ ਹੈ ਜੀ। ਬਿਲਕੁਲ ਜੀ, ਇਹ ਪਹਿਲੀ ਵਾਰੀ ਨਹੀਂ, ਬਹੁਤ ਵਾਰੀ ਤੇ ਹਰ ਵਾਰੀ ਜਿਹੜਾ ਆ ਇਸ ਚੀਜ਼ ਦੇ ਵਿੱਚ ਜਿਹੜੇ ਸਿੱਖਾਂ ਨੇ ਇਸ ਲੰਗਰ ਦੇ ਨਾਲ ਬਹੁਤ ਲੋਕਾਂ ਨੂੰ ਜਿਹੜੀ ਮਦਦ ਪਹੁੰਚਾਈ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਬਸਪਾ ਦੇ ਬਾਰੇ ਗੱਲ ਕਰਦੇ ਹਾਂ, ਰਾਜਨੀਤੀ ਵੱਲ ਮੁੜ ਆਉਂਦੇ ਹੋਏ
ਉੱਥੇ ਜਿਹੜੇ ਆ ਜੀ ਵੱਡੀ ਤਬਦੀਲੀ ਜਿਹੜੀ ਆ ਦੇਖੀ ਗਈ ਆ ਪੂਰੀ ਲੀਡਰਸ਼ਿਪ ਦੇ ਵਿੱਚ। ਪੰਜਾਬ ਬਸਪਾ 'ਚ ਪੂਰੀ ਤਬਦੀਲੀ ਜਿਹੜੀ ਹੈ ਜੀ ਹੋ ਗਈ ਆ ਇਸ ਵੇਲੇ। ਜਿਹੜੇ ਬਹੁਜਨ ਸਮਾਜ ਪਾਰਟੀ ਹੈ ਜੀ ਉਹਦੀ ਸੁਪਰੀਮੋ ਮਾਇਆਵਤੀ ਹੋਰਾਂ ਨੇ ਪਾਰਟੀ ਦੀ ਪੰਜਾਬ ਲੀਡਰਸ਼ਿਪ ਦੇ ਵਿੱਚ ਤਬਦੀਲੀ ਕਰਕੇ ਜੀ ਰਾਜ ਸਭਾ ਦੇ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਨੂੰ ਸੂਬੇ ਦਾ ਫੇਰ ਪ੍ਰਧਾਨ ਬਣਾਤਾ ਜੀ। ਇਹ ਤੋਂ ਪਹਿਲਾਂ ਪਾਰਟੀ ਦੇ ਸੂਬਾਈ ਪ੍ਰਧਾਨ ਰਹੇ ਪ੍ਰਕਾਸ਼ ਸਿੰਘ ਜੰਡਾਲੀ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਜੀ। ਬਸਪਾ ਸੁਪਰੀਮੋ ਨੇ ਫੈਸਲਾ ਜੰਡਾਲੀ ਵੱਲੋਂ ਅਨੁਸ਼ਾਸਨ ਭੰਗ ਕਰਨ ਕਰਕੇ ਜਿਹੜਾ ਜੀ ਉਹ ਲਿਆ ਦੱਸਿਆ ਜਾਂਦਾ ਹੈ। ਸੂਬਾਈ ਪ੍ਰਧਾਨ ਬਦਲੇ ਜਾਣ ਦੇ ਨਾਲ ਪਾਰਟੀ ਦੇ ਕੌਮੀ ਜਨਰਲ ਸਕੱਤਰ ਨਰਿੰਦਰ ਕਸ਼ਪ ਤੋਂ ਪੰਜਾਬ ਮਾਮਲਿਆਂ ਦਾ ਚਾਰਜ ਖੋਹ ਲਿਆ। ਸਹੀ ਪੁੱਛੋ ਤਾਂ ਨਰਿੰਦਰ ਕਸ਼ਪ ਤੇ ਅਵਤਾਰ ਸਿੰਘ ਕਰੀਮਪੁਰੀ ਨੇ ਬੇੜਾ ਗਰਕ ਜਿਹੜਾ ਨਾ ਜੀ ਉਹ ਬਹੁਜਨ ਸਮਾਜ ਪਾਰਟੀ ਦਾ ਪੰਜਾਬ ਦੇ ਵਿੱਚ ਕੀਤਾ। ਪੰਜਾਬ ਤੋਂ ਸ਼ੁਰੂ ਹੋਣ ਵਾਲੀ ਬਹੁਜਨ ਸਮਾਜ ਪਾਰਟੀ ਦਾ ਗ੍ਰਾਫ ਜਿਹੜਾ ਉਹ ਦਿਨੋਂ ਦਿਨ ਇੱਥੇ ਥੱਲੇ ਗਿਆ ਔਰ ਇਸ ਵੇਲੇ ਪਾਰਟੀ ਦੀ ਜੇ ਸਹੀ ਪੁੱਛੋ ਤਾਂ ਕੋਈ ਹੋਂਦ ਜਿਹੜੀ ਹੈ ਜੀ ਪੰਜਾਬ ਦੇ ਵਿੱਚ ਹਾਲ ਦੀ ਘੜੀ ਹੈ ਨੀ ਗੀ। ਕਸ਼ਪ ਜਿਹੜੇ ਨੇ ਉਹ ਲੰਮਾ ਸਮਾਂ ਪੰਜਾਬ ਮਾਮਲਿਆਂ ਦੇ ਇੰਚਾਰਜ ਰਹੇ ਨੇ। ਇਹਨਾਂ ਦੋਵਾਂ ਦੀ ਜੋੜੀ ਤਾਂ ਜਿਹੜੀ ਆ ਉਹ ਤੋੜਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਆ। ਕਸ਼ਪ ਨੂੰ ਹੁਣ ਜੰਮੂ ਕਸ਼ਮੀਰ ਦਾ ਇੰਚਾਰਜ ਜਿਹੜਾ ਜੀ ਉਹ ਲਾਇਆ ਗਿਆ। ਹਰਿਆਣੇ ਦੇ ਆਗੂ ਪ੍ਰਕਾਸ਼ ਭਾਰਤੀ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਜਿਹੜਾ ਜੀ ਉਹ ਲਗਾ ਦਿੱਤਾ ਗਿਆ ਜੀ ਇੱਥੇ। ਇਸ ਗੱਲ ਦੀਆਂ ਵੀ ਕਨਸੋਆਂ ਨੇ ਕਿ ਬਸਪਾ ਦਾ ਜਿਹੜਾ ਸਮਝੌਤਾ ਹੈ ਉਹ ਅਕਾਲੀ ਦਲ ਦੇ ਨਾਲ ਹੋਣਾ ਜੀ ਆਉਣ ਵਾਲੇ ਦਿਨਾਂ ਦੇ ਦੌਰਾਨ, ਕਿਉਂਕਿ ਬੀਜੇਪੀ ਜਿਵੇਂ ਦੂਰ ਜਾ ਰਹੀ ਹੈ ਤੇਜ਼ੀ ਦੇ ਨਾਲ। ਇਹ ਕਿਹਾ ਜਾ ਰਿਹਾ ਕਿ ਅੰਦਰ ਖਾਤੇ ਜਿਹੜੀ ਗੰਢ ਧੁੱਪ ਹੈ ਉਹ ਇਹਨਾਂ ਦੋਵਾਂ ਪਾਰਟੀਆਂ ਦੀ ਕਾਫੀ ਹਾਈ ਲੈਵਲ ਤੱਕ ਜਿਹੜੀ ਹੈ ਜੀ ਉਹ ਹੋ ਚੁੱਕੀ ਹੈ ਤੇ 17 ਦੀਆਂ ਚੋਣਾਂ ਤੋਂ ਪਹਿਲਾਂ ਇਹ ਗੰਢ ਧੁੱਪ ਜਿਹੜੀ ਹੈ ਜੀ ਇਹ ਸਮਝੌਤੇ ਦੇ ਰੂਪ ਦੇ ਵਿੱਚ ਸਾਹਮਣੇ ਆ ਸਕਦੀ ਹੈ। ਔਰ ਇਹ ਕਿਹਾ ਜਾ ਰਿਹਾ ਕਿ ਅਕਾਲੀ ਦਲ ਸਮਝਦਾ ਹੈ ਕਿ ਜਿੰਨੀਆਂ ਸੀਟਾਂ ਅਸੀਂ ਬੀਜੇਪੀ ਨੂੰ ਛੱਡਦੇ ਆ ਉਦੋਂ ਅੱਧੀਆਂ ਸੀਟਾਂ ਦੇ ਉੱਤੇ ਮੰਨ ਜਾਣਾ ਬਹੁਜਨ ਸਮਾਜ ਪਾਰਟੀ ਦੇ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਢੀਂਡਸਾ ਹੁਣਾਂ ਦੀ, ਖਾਲੀ ਖਜ਼ਾਨਾ ਮੰਤਰੀ ਉਹਨਾਂ ਦੀ ਤੇ ਮਿੱਤਲ ਹੁਣਾਂ ਦੇ ਦਰਮਿਆਨ ਜਿਹੜਾ ਵਿਵਾਦ ਆ ਉਹ ਵੱਧਦਾ ਜਾ ਰਿਹਾ। ਮਦਨ ਮੋਹਨ ਮਿੱਤਲ ਹੋਰਾਂ ਨੇ ਨਾ ਜੀ ਕੱਲ ਇੱਕ ਬਿਆਨ ਦੇ ਕੇ ਨਵਾਂ ਜਿਹੜਾ ਉਹ ਛੇੜ ਦਿੱਤਾ ਸੀਗਾ। ਮਦਨ ਮੋਹਨ ਮਿੱਤਲ ਹੋਰਾਂ ਨੇ ਕਿਹਾ ਕਿ ਪੰਜਾਬ ਦੇ ਜਿਹੜੇ ਖਾਲੀ ਖਜ਼ਾਨਾ ਮੰਤਰੀ ਨੇ ਉਹਨਾਂ ਨੂੰ ਤਾਂ ਪਤਾ ਹੀ ਨਹੀਂਗਾ ਕਿ ਇਹ ਜਿਹੜਾ ਪੈਕੇਜ ਹੁੰਦਾ ਇਹ ਕਿਹੜੇ ਤਰੀਕੇ ਦੇ ਨਾਲ ਲਿਆ ਜਾਂਦਾ। ਉਹ ਕਹਿੰਦੇ ਕੋਈ ਚਿੱਠੀ ਲਿਖ ਕੇ ਤੁਸੀਂ ਲੈ ਜਾਓ ਤੇ ਉਹ ਇਹ ਤਾਂ ਪੈਕੇਜ ਥੋੜੀ ਮਿਲ ਜਾਂਦਾ। ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਇਹਦੇ ਵਾਸਤੇ ਬਕਾਇਦਾ ਤੌਰ ਦੇ ਉੱਤੇ ਕੇਸ ਤਿਆਰ ਕਰਨਾ ਪੈਂਦਾ। ਉਹਨਾਂ ਨੇ ਕਿਹਾ ਸੀਗਾ ਪਰਮਿੰਦਰ ਸਿੰਘ ਢੀਂਡਸਾ ਹੋਰੀ ਜਿਹੜੇ ਨੇ ਜੀ ਉਹਨਾਂ ਨੂੰ ਇਹੋ ਜਿਹੇ ਕੰਮ ਨਹੀਂ ਆਉਂਦੇ ਕਿ ਕੇਸ ਜਿਹੜੇ ਨੇ ਉਹ ਕਿਹੜੇ ਤਰੀਕੇ ਦੇ ਨਾਲ ਤਿਆਰ ਕੀਤੇ ਜਾਂਦੇ ਨੇ। ਪਰਮਿੰਦਰ ਸਿੰਘ ਢੀਂਡਸਾ ਹੋਰਾਂ ਦਾ ਪਹਿਲਾਂ ਤਾਂ ਇਹਦੇ ਉੱਤੇ ਕੋਈ ਬਿਆਨ ਜਿਹੜਾ ਉਹ ਨਹੀਂ ਸੀ ਆਇਆ। ਹੁਣ ਢੀਂਡਸਾ ਹੋਰੀ ਵੀ ਜਿਹੜੇ ਉਹ ਬੋਲੇ ਨੇ। ਉਹਨਾਂ ਨੇ ਕਿਹਾ ਕਿ ਜੇ ਮਿੱਤਲ ਹੋਰਾਂ ਨੂੰ ਏਦਾਂ ਲੱਗਦਾ ਹੈ ਕਿ ਭਾਜਪਾ ਦੇ ਮੰਤਰੀ ਹੋਣ ਖਾਤਰ ਉਹ ਦਿੱਲੀ ਜਾ ਕੇ ਕੇਂਦਰੀ ਮੰਤਰੀਆਂ ਤੱਕ ਪਹੁੰਚ ਕਰਨ ਲਈ ਰਾਜ ਦੇ ਵਾਸਤੇ ਵਿਸ਼ੇਸ਼ ਪੈਕੇਜ ਲੈ ਕੇ ਆਉਂਦੇ ਨੇ ਤਾਂ ਉਹਨਾਂ ਨੇ ਕਿਹਾ ਕਿ ਉਹ ਲੈ ਆਉਣ। ਉਹ ਫਿਰ ਕਿਉਂ ਨਹੀਂ ਲਿਆਉਂਦੇ? ਮੇਰੇ ਉੱਤੇ ਉਂਗਲਾਂ ਜਿਹੜੀਆਂ ਉਹ ਕਿਉਂ ਚੁੱਕ ਰਹੇ ਨੇ? ਪਰਮਿੰਦਰ ਸਿੰਘ ਢੀਂਡਸਾ ਜਿਹੜਾ ਜੀ ਉਹਨੇ ਇਹ ਗੱਲ ਕਹੀ ਹੈ ਕਿ ਮਿੱਤਲ ਸਾਹਿਬ ਨੂੰ ਏਦਾਂ ਦਾ ਬਿਆਨ ਜਿਹੜਾ ਉਹ ਨਹੀਂ ਸੀ ਦੇਣਾ ਚਾਹੀਦਾ। ਬੀਜੇਪੀ ਤੇ ਅਕਾਲੀ ਦਲ ਵਾਲੇ ਜਿਹੜੇ ਨੇ ਨਾ ਜੀ ਇਹ ਹੁਣ ਇਸ ਲੈਵਲ ਦੇ ਉੱਤੇ ਉਤਰ ਆਏ ਨੇ ਇੱਕ ਦੂਜੇ ਦੇ ਪ੍ਰਤੀ ਬਿਆਨ ਦੇਣ ਲਈ। ਉਹ ਜਿਵੇਂ ਨਿਆਣੇ ਤੀਜੀ ਚੌਥੀ ਵਾਲੇ ਕਰਦੇ ਹੁੰਦੇ ਨਾ ਵੀ ਸਾਡੀ ਗਲੀ ਚੋਂ ਲੰਘੀ ਮੈਂ ਤੇਰੇ ਮਗਰ ਕੁੱਤੇ ਪਾਊਂਗਾ ਜੀ ਬਿਲਕੁਲ ਜੀ। ਜਾਂ ਸ਼ਿਕਾਇਤਾਂ ਲਾਉਣਗੇ ਇੱਕ ਦੂਜੇ ਨੂੰ। ਸੋ ਇਹੀ ਗੱਲਾਂ ਜਿਹੜੀਆਂ ਹੁਣ ਉਹ ਸਾਹਮਣੇ ਆ ਰਹੀਆਂ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਇਹ ਜਿਹੜਾ ਮਾਮਲਾ ਜਿਸ ਦੇ ਬਾਰੇ ਹੁਣ ਗੱਲ ਕਰਨ ਜਾ ਰਹੇ ਆਪਾਂ ਇਤਿਹਾਸ ਦੇ ਨਾਲ ਜੁੜਿਆ ਹੋਇਆ। ਸੁਲਤਾਨਪੁਰ ਲੋਧੀ ਦੀ ਆਪਾਂ ਗੱਲ ਕਰਨ ਜਾ ਰਹੇ। ਉੱਥੇ ਦਾ ਜਿਹੜਾ ਲਾਹੌਰ ਗੇਟ ਸੀਗਾ ਉਹ ਜਿਹੜਾ ਨਾਸਤੋ ਨਬੂਤ ਹੋ ਗਿਆ, ਉਹ ਡਿੱਗ ਗਿਆ ਆ। ਇਸ ਦੀ ਜਿਹੜੀ ਸੰਭਾਲ ਆ ਸਰਕਾਰ ਦੁਆਰਾ ਜਾਂ ਬੀਤੀਆਂ ਜਿਹੜੀਆਂ ਕੋਈ ਵੀ ਸਰਕਾਰਾਂ ਉਹਨਾਂ ਦੇ ਦੁਆਰਾ ਬਿਲਕੁਲ ਵੀ ਜਿਹੜੀ ਉਹ ਨਹੀਂ ਕੀਤੀ ਗਈ ਤੇ ਇਹ ਸਮੇਂ ਦੇ ਹੱਥੀਂ ਜਿਹੜਾ ਜੀ ਇਹ ਕਹਿ ਲਓ ਜੀ ਮਿੱਟੀ ਦੇ ਵਿੱਚ ਮਿਲਦਾ ਜਾ ਰਿਹਾ। ਇਹ ਸਰਕਾਰਾਂ ਕੀ ਕਰ ਰਹੀਆਂ ਇਸ ਚੀਜ਼ ਨੂੰ ਲੈ ਕੇ ਤੇ ਆਮ ਲੋਕ ਜਿਹੜੇ ਆ ਜੀ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਬਚਾ ਸਕਦੇ ਆ? ਆਮ ਲੋਕ ਤਾਂ ਜੀ ਆਮ ਲੋਕਾਂ ਦਾ ਤਾਂ ਹਾਲ ਇਹ ਹੈ ਕਿ ਉਹ ਨਹੀਂ ਇਸ ਗੱਲ ਦੀ ਕੇਅਰ ਕਰਦੇ ਜੀ ਕਿ ਕੀ ਇੱਥੇ ਜਿਹੜਾ ਜੀ ਹੋ ਰਿਹਾ। ਪੰਜਾਬ ਤਾਂ ਜਿਹੜਾ ਜੀ ਉਹ ਪੱਥਰ ਦੇ ਜੰਗਲ ਦੇ ਰੂਪ ਦੇ ਵਿੱਚ ਤਬਦੀਲ ਹੋ ਗਿਆ, ਚਿੱਟੇ ਪੱਥਰ ਦੇ ਜੰਗਲ ਦੇ ਰੂਪ ਦੇ ਵਿੱਚ। ਕਾਰ ਸੇਵਾ ਵਾਲੇ ਬਾਬਿਆਂ ਨੇ ਜਿੰਨਾ ਬੇੜਾ ਗਰਕ ਕੀਤਾ ਨਾ ਜੀ ਇਹਨਾਂ ਸਾਡੀਆਂ ਪੁਰਾਣੀਆਂ ਯਾਦਗਾਰਾਂ ਦਾ। ਮੈਂ ਮਾਫੀ ਚਾਹੁੰਦਾ ਆਪਣੇ ਲਫ਼ਜ਼ਾਂ ਦੇ ਵਾਸਤੇ, ਸਖਤ ਲਫ਼ਜ਼ਾਂ ਦੇ ਵਾਸਤੇ, ਪਰ ਇਹ ਰਿਐਲਿਟੀ ਹੈ ਕਿ ਕਾਰ ਸੇਵਾ ਵਾਲੇ ਬਾਬਿਆਂ ਨੇ ਸਾਡੀਆਂ ਜਿੰਨੀਆਂ ਪੁਰਾਣੀਆਂ ਵਿਰਾਸਤਾਂ ਸੀ ਨਾ ਜੀ ਸਾਰੀਆਂ ਤਬਾਹ ਕਰਕੇ ਰੱਖ ਦਿੱਤੀਆਂ ਨੇ। ਸੁਲਤਾਨਪੁਰ ਲੋਧੀ ਦੇ ਨਾਲ ਮੇਰਾ ਬਚਪਨ ਇੱਥੇ ਦੇ ਨਾਲ ਜੁੜਿਆ ਹੋਇਆ ਜੀ। ਮੇਰੀ ਐਜੂਕੇਸ਼ਨ ਇੱਥੋਂ ਦੀ ਹੈ, ਇਸ ਕਰਕੇ ਮੈਂ ਇਸ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਨੇ ਜੀ ਜਿਨ੍ਹਾਂ ਨੂੰ ਹੌਲੀ ਹੌਲੀ ਤਬਾਹ ਹੁੰਦਿਆਂ ਦੇਖਿਆ। ਮੈਂ ਦੂਸਰੀ ਜਾਂ ਤੀਸਰੀ ਕਲਾਸ ਦੇ ਵਿੱਚ ਪੜ੍ਹਦਾ ਸੀਗਾ ਜੀ। ਸਾਡੇ ਘਰ ਦੇ ਸਾਹਮਣੇ ਗੁਰਦੁਆਰਾ ਸੀਗਾ ਗੁਰੂ ਕਾ ਬਾਗ, ਜਿੱਥੇ
ਦੋਨਾਂ ਸਾਹਿਬਜ਼ਾਦਿਆਂ ਦਾ ਜਨਮ ਹੋਇਆ ਗੁਰੂ ਨਾਨਕ ਸਾਹਿਬ ਦੇ, ਉੱਥੇ ਨਾ ਜੀ ਇੱਕ ਗੁਰਦੁਆਰਾ ਹੁੰਦਾ ਸੀਗਾ ਛੋਟਾ ਜਿਹਾ ਗੁਰੂ ਕਾ ਬਾਗ, ਔਰ ਇਹਦੀਆਂ ਚਾਰੇ ਕੰਧਾਂ ਦੇ ਉੱਤੇ 4 ਉਦਾਸੀਆਂ ਦਾ ਵਰਣਨ ਸੀਗਾ ਜੀ ਚਿੱਤਰ ਕਲਾ ਦੇ ਰੂਪ ਦੇ ਵਿੱਚ। ਔਰ ਲੰਡੇ ਅੱਖਰਾਂ ਵਾਲੀ ਜਿਹੜੀ ਭਾਸ਼ਾ ਸੀਗੀ ਜਿਹੜੀ ਗਾਇਬ ਹੋ ਰਹੀ ਹੈ, ਉਹਦੇ ਵਿੱਚ ਉਦਾਸੀਆਂ ਦਾ ਵਰਣਨ ਕੀਤਾ ਹੋਇਆ ਸੀਗਾ। ਕਾਰ ਸੇਵਾ ਵਾਲਾ ਇੱਕ ਬਾਬਾ ਉੱਠਿਆ ਜੀ, ਕਰਤਾਰ ਸਿੰਘ ਉਹਦਾ ਨਾਮ ਸੀਗਾ, ਮੈਨੂੰ ਭੁੱਲਦਾ ਨਹੀਂ ਕਦੀ ਵੀ ਨਾ, ਉਹ ਚੀਜ਼ ਭੁੱਲਦੀ ਹੈ। ਇੱਕ ਵੱਡਾ ਟੋਆ ਕੱਢਿਆ, ਸਾਰਾ ਗੁਰਦੁਆਰਾ ਢਾਹ ਕੇ ਉਸ ਟੋਏ ਦੇ ਵਿੱਚ ਦੱਬ ਦਿੱਤਾ ਜੀ। ਔਰ ਜਿਹੜਾ ਨਵਾਂ ਗੁਰਦੁਆਰਾ ਬਣਾਇਆ ਜੀ ਉਹ ਦੂਜੀ ਥਾਂ ਦੇ ਉੱਤੇ ਬਣਾਇਆ, ਭਾਵ ਕਿ ਉਹ ਜਗ੍ਹਾ ਜਿਹੜੀ ਅੱਜ ਵੀ ਖਾਲੀ ਦੇਖੀ ਜਾ ਸਕਦੀ ਹੈ ਜਿੱਥੋਂ ਉਹ ਗੁਰਦੁਆਰਾ ਜਿਹੜਾ ਢਾਇਆ ਸੀਗਾ, ਉਹ ਪੁਰਾਣੀ ਇੱਕ ਏਦਾਂ ਦੀ ਚੀਜ਼, ਲੰਡੇ ਅੱਖਰ ਉਹ ਗਵਾਚ ਗਏ, ਜਿਹੜੀ ਚਿੱਤਰ ਕਲਾ ਸੀ ਉਹ ਗਵਾਚ ਗਈ। ਸਮਝ ਹੀ ਨਹੀਂ ਲੱਗੀ ਕਿ ਉਹ ਗੁਰਦੁਆਰੇ ਨੂੰ ਢਾਹ ਕੇ ਕਿਉਂ ਦੱਬਿਆ ਗਿਆ ਜ਼ਮੀਨ ਦੇ ਵਿੱਚ। ਹਲਟ ਹੁੰਦਾ ਸੀਗਾ ਜੀ ਇੱਥੇ, ਉਹਨੂੰ ਹਲਟ ਨੂੰ ਬੰਦ ਕਰਕੇ ਖੂਹੀ ਛੱਤ ਦਿੱਤੀ, ਉਹਦੇ ਉੱਤੇ ਅੱਜ ਕੱਲ ਜਿਹੜਾ ਦੀ ਨਲਕਾ ਲਾਤਾ। ਛੋਟੇ ਹੁੰਦੇ ਅਸੀਂ ਉੱਥੇ ਬਹੁਤ ਸੇਵਾ ਕਰਦੇ ਰਹੇ ਹਾਂ ਜੀ, ਹਲਟ ਦੇ ਰਾਹੀਂ ਗੇੜਨ ਦਾ ਚਾਅ ਹੁੰਦਾ ਸੀਗਾ ਸੰਗਤਾਂ ਨੂੰ, ਜਿਹੜਾ ਉਹ ਪਾਣੀ ਪਿਆਉਣ ਦਾ, ਉਹ ਹਲਟ ਖਤਮ ਕਰ ਦਿੱਤਾ। ਅੱਜ ਕੱਲ ਖੂਹੀ ਦੇ ਉੱਤੇ ਨਲਕਾ ਲੱਗਿਆ, ਉੱਤੇ ਇੱਕ ਬੋਰਡ ਲੱਗਿਆ ਹੋਇਆ ਜਿਹੜਾ ਕਿ ਕਾਰ ਸੇਵਾ ਵਾਲੇ ਬਾਬਿਆਂ ਨੂੰ ਮੂੰਹ ਚੜਾਉਂਦਾ ਕਿ ਪਵਿੱਤਰ ਖੂਹੀ ਦਾ ਪਾਣੀ ਇਸ ਨਲਕੇ ਤੋਂ ਪੀਓ ਜੀ। ਇਹ ਦੋ ਚੀਜ਼ਾਂ ਜਿਹੜੀਆਂ ਆਪਸ ਚ ਮਿਲਦੀਆਂ ਨਹੀਂ, ਖੂਹੀ ਦਾ ਪਾਣੀ ਤੁਸੀਂ ਨਲਕੇ ਤੋਂ ਪੀਓ। ਜਿਹੜੀ ਗੱਲ ਤੁਸੀਂ ਕਰ ਰਹੇ ਸੀ ਪੁਰਾਣੀ ਇੱਕ ਇਤਿਹਾਸ ਜਿਹੜਾ ਲਾਹੌਰੀ ਗੇਟ ਹੈ ਜੀ, ਇਹ ਬੜੀ ਇੱਕ ਸ਼ਾਨਦਾਰ ਵਿਰਾਸਤ ਦਾ ਰੂਪ ਸੀਗਾ ਜੀ। ਮੁਗਲ ਸਾਮਰਾਜ ਜੀ 719 ਹਿਜਰੀ ਮੁਤਾਬਕ ਸੁਲਤਾਨ ਨਾਸਿਰ ਉਦੀਨ ਮਹਿਮੂਦ ਦੇ ਸਮੇਂ ਇਹਦੀ ਉਸਾਰੀ ਜਿਹੜੀ ਹੋਈ ਸੀਗੀ। ਇਸ ਜਿਹੜੀ ਵਿਰਾਸਤੀ ਬਿਲਡਿੰਗ ਸੀ, ਇਹਨੇ ਬੜੇ ਉਤਰਾਅ ਚੜਾਅ ਜਿਹੜੇ ਜੀ ਉਹ ਸੁਲਤਾਨਪੁਰ ਦੇ ਦੇਖੇ ਨੇ ਜੀ। ਇਹ ਕਿਹਾ ਜਾਂਦਾ ਜਿਹੜਾ ਸ਼ੇਰ ਸ਼ਾਹ ਸੂਰੀ ਮਾਰਗ ਸੀਗਾ ਜੀ, ਸਭ ਤੋਂ ਪਹਿਲਾ ਸੀਗਾ ਉਹ ਲਾਹੌਰ ਤੋਂ ਚੱਲ ਕੇ ਜਿਹੜਾ ਦਿੱਲੀ ਆਉਂਦਾ ਸੀਗਾ, ਇਹਦਾ ਜਿਹੜਾ ਮੁੱਖ ਠਹਿਰਾਓ ਹੁੰਦਾ ਸੀਗਾ ਉਹ ਸੁਲਤਾਨਪੁਰ ਲੋਧੀ ਹੁੰਦਾ ਸੀਗਾ। ਇਹਨੂੰ ਮਿੰਨੀ ਰਾਜਧਾਨੀ ਕਿਸੇ ਟਾਈਮ ਕਿਹਾ ਜਾਂਦਾ ਹੁੰਦਾ ਸੀਗਾ। ਗੁਰੂ ਨਾਨਕ ਸਾਹਿਬ ਦੇ ਆਉਣ ਦੇ ਨਾਲ ਇਹ ਸ਼ਹਿਰ ਜਿਹੜਾ ਸੀਗਾ ਇਹ ਚਰਚਾ ਦੇ ਵਿੱਚ ਆਇਆ। ਸਭ ਤੋਂ ਪੁਰਾਣਾ ਜਿਹੜਾ ਪੁਲ ਸੀਗਾ, ਉਹ ਸਭ ਤੋਂ ਪਹਿਲਾ ਜਿਹੜਾ ਪੁਲ ਸੀਗਾ ਉਹ ਵੀ ਸੁਲਤਾਨਪੁਰ ਦੇ ਵਿੱਚ ਵੇਈ ਨਦੀ ਦੇ ਉੱਤੇ ਕਿਸੇ ਟਾਈਮ ਉਸਾਰਿਆ ਗਿਆ ਸੀ। ਇਹਦੀ ਥੋੜੀ ਜਿਹੀ ਯਾਦਗਾਰ ਜਿਹੜੀ ਹੈ ਜੀ ਉਹ ਦੀਦੀ ਆ ਬੇਰ ਸਾਹਿਬ ਗੁਰਦੁਆਰੇ ਦੇ ਕੋਲੇ, ਜੇ ਕਿਸੇ ਨੇ ਕਿਸੇ ਟਾਈਮ ਦੀ ਇਹਨੂੰ ਦੇਖਣਾ ਹੋਵੇ ਮਾੜੀ ਮੋਟੀ ਜੀ, ਪਰ ਉਹਨੂੰ ਕਿਤੇ ਕੋਈ ਪ੍ਰੀਜ਼ਰਵ ਨਹੀਂ ਕੀਤਾ ਗਿਆ ਜੀ। ਔਰੰਗਜ਼ੇਬ ਦੀ ਐਜੂਕੇਸ਼ਨ ਸੁਲਤਾਨਪੁਰ ਦੀ ਹੈ ਜੀ। ਦਾਰਾ ਸ਼ਿਕੋ ਜਿਹੜਾ ਜੀ ਔਰੰਗਜ਼ੇਬ ਦਾ ਭਰਾ ਸੀਗਾ, ਉਹ ਸੁਲਤਾਨਪੁਰ ਲੋਧੀ ਤੋਂ ਪੜ੍ਹਿਆ। ਇਹ ਕਿਹਾ ਜਾਂਦਾ ਜੀ ਕਿ ਜਿਹੜੀ ਉਸ ਟਾਈਮ ਦੀ ਯੂਨੀਵਰਸਿਟੀ ਸੀ, ਹਾਲਾਂਕਿ ਉਹਦਾ ਨਾਮ ਯੂਨੀਵਰਸਿਟੀ ਨਹੀਂ ਸੀਗਾ, ਉਹ ਸੁਲਤਾਨਪੁਰ ਦੇ ਵਿੱਚ ਹੁੰਦੀ ਸੀ ਇੱਕੋ ਇੱਕ, ਜਿਹਨੂੰ ਸਫੈਦ ਮਸਜਿਦ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਸੀ। ਇੱਕ ਛੋਟੀ ਜਿਹੀ ਨਿਸ਼ਾਨੀ ਜਿਹੜੀ ਹੈ ਜੀ ਉਹਦੀ ਮੌਜੂਦ ਹੈ। ਗੁਰੂ ਨਾਨਕ ਸਾਹਿਬ ਨੇ ਆਪਣੀ ਉਮਰ ਦਾ ਸਭ ਤੋਂ ਵੱਧ ਸਮਾਂ ਜਿਹੜਾ ਜੀ ਇਸ ਸ਼ਹਿਰ ਦੇ ਵਿੱਚ ਬਤੀਤ ਕੀਤਾ, ਔਰ ਸਭ ਤੋਂ ਵੱਧ ਇਗਨੋਰ ਜੇ ਕੋਈ ਸ਼ਹਿਰ ਸਰਕਾਰਾਂ ਨੇ ਕੀਤਾ ਤਾਂ ਉਹ ਸੁਲਤਾਨਪੁਰ ਲੋਧੀ ਹੈ। ਬਾਬਾ ਸੀਚੇਵਾਲ ਨੇ ਵੇਈ ਨਦੀ ਦੇ ਉੱਤੇ ਕੰਮ ਜ਼ਰੂਰ ਕਰਵਾਇਆ, ਅਦਰਵਾਈਜ਼ ਕੁਝ ਵੀ ਪੋਜ਼ਿਟਿਵ ਜਿਹੜਾ ਜੀ ਇਸ ਇੱਕ ਪਵਿੱਤਰ ਸ਼ਹਿਰ ਦੇ ਵਿੱਚ ਨਹੀਂ ਹੋਇਆ ਜੀ। ਸਭ ਤੋਂ ਵੱਧ ਇਤਿਹਾਸਕ ਗੁਰਦੁਆਰੇ ਜਿਹੜੇ ਉਹ ਇੱਥੇ ਨੇ। ਸੜਕਾਂ ਦਾ ਜਾਂਚ ਫੇਰੇ ਤੋਂ ਤੁਸੀਂ ਕਿਤੇ ਜਾ ਕੇ ਹਾਲ ਦੇਖੋ ਤੇ ਫਿਰ ਤੁਸੀਂ ਜਿਹੜਾ ਇਤਿਹਾਸ ਮੈਂ ਦੱਸਿਆ ਇਹ ਦੇਖੋ, ਦੋਨਾਂ ਨੂੰ ਕੰਪੇਅਰ ਕਰਨਾ ਤੁਸੀਂ ਕਹੋਗੇ ਕਿ ਨੇੜੇ ਤੇੜੇ ਵੀ ਨਹੀਂ ਜੀ ਉਹਦੇ। ਜੀ ਬਿਲਕੁਲ ਜੀ, ਇਹ ਬਹੁਤ ਹੀ ਮਾੜੀ ਗੱਲ ਹੈਗੀ ਆ ਤੇ ਜ਼ਰੂਰ ਇਹਨਾਂ ਨੂੰ ਕੁਛ ਨਾ ਕੁਛ ਇਸ ਚੀਜ਼ ਦੇ ਬਾਰੇ ਕਰਨਾ ਚਾਹੀਦਾ ਹੈ। ਵੈਸੇ ਦੁਹਾਈਆਂ ਪਾਉਂਦੇ ਰਹਿੰਦੇ ਆ ਇਤਿਹਾਸਿਕ ਜਿਹੜਾ ਸ਼ਹਿਰ ਐਲਾਨ ਦਿੱਤਾ ਜਾਵੇ, ਪਰ ਜਿਹੜੇ ਆਲਰੇਡੀ ਇਤਿਹਾਸਿਕ ਹੈਗੇ ਆ ਥਾਂ, ਉਹਨਾਂ ਦੀ ਕੋਈ ਵੀ ਜਿਹੜੀ ਇਹਨਾਂ ਦੇ ਵੱਲੋਂ ਕੇਅਰ ਆ ਉਹ ਨਹੀਂ ਕੀਤੀ ਜਾ ਰਹੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਫਰੀਦਕੋਟ ਦੇ ਬਾਰੇ, ਜਿੱਥੇ ਕਿ ਬੱਚਿਆਂ ਦੇ ਜਿਹੜੇ ਜੀ ਗਵਾਚਣ ਦੀ ਜਿਹੜੇ ਉੱਥੇ ਸ਼ਾਇਦ ਅਗਵਾਹ ਹੋ ਰਹੇ ਜਾਂ ਜਿਹੜੇ ਲੱਭ ਨਹੀਂ ਰਹੇ, ਉਹਨਾਂ ਨੂੰ ਜਿਹੜੇ ਪੁਲਿਸ ਲੱਭਣ ਦੇ ਵਿੱਚ ਨਾਕਾਮ ਹੋ ਰਹੀ ਆ ਤੇ ਲੋਕਾਂ ਨੇ ਜਿਹੜਾ ਜੀ ਪੂਰਾ ਚੱਕਾ ਜਾਮ ਕੀਤਾ ਆ। ਬਿਲਕੁਲ ਜੀ, ਪੁਲਿਸ ਜਿਹੜੀ ਹੈ ਜੀ ਉਹ ਤਾਂ ਲੋਕਾਂ ਨੂੰ ਰੋਕ ਰਹੀ ਹੈ ਕਿ ਤੁਸੀਂ ਐਜੀਟੇਸ਼ਨ ਵੀ ਕਿਉਂ ਕਰ ਰਹੇ ਹੋ ਜੀ। ਲਾਜ ਪਾਸ ਕਰ ਲਿਆ ਪੁਲਿਸ, ਬਿਲਕੁਲ ਜੀ। 4 ਜ਼ਿਲ੍ਹਿਆਂ ਦੀ ਪੁਲਿਸ ਜਿਹੜੀ ਹੈ ਨਾ ਜੀ ਉਹ ਉੱਥੇ ਲਾਈ ਲਿਆ ਕੇ ਕਿ ਅਸੀਂ ਜਿਹੜਾ ਫਰੀਦਕੋਟ ਬੰਦ ਨਹੀਂ ਹੋਣ ਦੇਣਾ। ਲੋਕਾਂ ਦੀ ਗੰਭੀਰਤਾ ਹੈ ਜੀ, ਦੁਕਾਨਾਂ ਛੱਡੋ, ਕਿਸੇ ਰੇਹੜੀ ਵਾਲੇ ਨੇ ਵੀ ਰੇਹੜੀ ਨਹੀਂ ਲਾਈ ਉੱਥੇ ਜੀ। ਇਸ ਕਰਕੇ ਕਿ ਉਹ ਸਮਝਦੇ ਨੇ ਕਿ ਮਾਮਲਾ ਬਹੁਤ ਗੰਭੀਰ ਹੈ। ਵੱਡੀ ਗਿਣਤੀ ਦੇ ਵਿੱਚ 3 ਦਰਜਨ ਦੇ ਕਰੀਬ ਜਿਹੜੇ ਬੱਚੇ ਤੇ ਨੌਜਵਾਨ ਜਿਹੜੇ ਨੇ ਉਹ ਗਾਇਬ ਹੋ ਚੁੱਕੇ ਨੇ ਜੀ ਫਰੀਦਕੋਟ ਦੇ ਵਿੱਚੋਂ। ਐਕਸ਼ਨ ਕਮੇਟੀ ਜਿਹੜੀ ਹੈ ਜੀ ਉਹਨੇ ਸੱਦਾ ਦਿੱਤਾ ਸੀਗਾ। ਇੱਥੇ ਇੱਕ ਲੜਕੀ ਹੈ ਜੀ ਜਿਹਦਾ ਭਰਾ ਗਾਇਬ ਹੋਇਆ ਹੋਇਆ ਨੀਤੂ, ਉਹ ਮਰਨ ਵਰਤ ਦੇ ਉੱਤੇ ਜਿਹੜੀ ਆ ਜੀ ਉਹ ਇੱਥੇ ਬੈਠੀ ਆ ਫਰੀਦਕੋਟ ਦੇ ਵਿੱਚ। ਮੁਕੰਮਲ ਰੂਪ ਦੇ ਵਿੱਚ ਬੰਦ ਰਿਹਾ ਜੀ ਫਰੀਦਕੋਟ। ਨਾ ਸਿਰਫ ਫਰੀਦਕੋਟ ਬੰਦ ਰਿਹਾ ਬਲਕਿ ਕੋਟਕਪੂਰਾ, ਜੈਤੋ, ਸਾਦਕ, ਗੋਲਵਾਲਾ, ਪੰਜਗਰਾਈ ਪਿੰਡਾਂ ਤੱਕ ਜਿਹੜੇ ਜੀ ਲੋਕਾਂ ਨੇ ਕਾਰੋਬਾਰ ਜਿਹੜੇ ਉਹ ਬੰਦ ਕਰਕੇ ਪੁਲਿਸ ਦੇ ਕਾਰਗੁਜ਼ਾਰੀ ਦੇ ਉੱਤੇ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਖੜਾ ਕੀਤਾ।
ਪੁਲਿਸ ਜਿਹੜੀ ਹੈ ਉਹ ਲੋਕਾਂ ਨੂੰ ਫੜਨ ਦੇ ਵਿੱਚ ਲੱਗੀ ਰਹੀ। 400 ਦੇ ਕਰੀਬ ਲੋਕ ਜਿਹੜੇ ਨੇ ਜੀ ਉਹ ਫੜੇ ਗਏ ਨੇ ਜੀ। 40 ਦੇ ਕਰੀਬ ਔਰਤਾਂ ਜਿਹੜੀਆਂ ਨੇ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ। ਥਾਂ ਥਾਂ ਦੇ ਉੱਤੇ ਪੁਲਿਸ ਦੇ ਨਾਲ ਝੜਪਾਂ ਜਿਹੜੀਆਂ ਉਹ ਲੋਕਾਂ ਦੀਆਂ ਹੋਈਆਂ। ਇਹ ਰੋਸ ਜਿਹੜਾ ਜੀ ਏਡੀ ਤੇਜ਼ੀ ਦੇ ਨਾਲ ਵੱਧਦਾ ਜਾ ਰਿਹਾ ਫਰੀਦਕੋਟ ਵਾਲਾ, ਕਿ ਸ਼ਾਇਦ ਪੰਜਾਬ ਦੇ ਪੂਰੇ ਪੰਜਾਬ ਦੇ ਵਿੱਚ ਇਹਦਾ ਸੇਕ ਜਿਹੜਾ ਜੀ ਉਹ ਪਹੁੰਚਣ ਵਾਲਾ। ਉਹਦਾ ਕਾਰਨ ਇਹ ਹੈ ਕਿ ਬੱਚੇ ਤੇ ਨੌਜਵਾਨ ਸਿਰਫ ਫਰੀਦਕੋਟ ਦੇ ਵਿੱਚੋਂ ਅਗਵਾ ਨਹੀਂ ਹੋਏ, ਬਲਕਿ ਪੰਜਾਬ ਭਰ ਦੇ ਵਿੱਚੋਂ ਲੋਕ ਜਿਹੜੇ ਉਹ ਅਗਵਾ ਹੋਏ ਨੇ। ਇਹਦੀ ਕੋਈ ਇਨਵੈਸਟੀਗੇਸ਼ਨ ਅਜੇ ਤੱਕ ਨਹੀਂ ਕਰਵਾਈ ਗਈ। ਕਰਵਾਈ ਜਾਵੇ ਤਾਂ ਇੱਕ ਰਿਪੋਰਟ ਮੈਂ ਤੁਹਾਡੇ ਨਾਲ ਕੁਝ ਹਫ਼ਤੇ ਪਹਿਲਾਂ ਸਾਂਝੀ ਕੀਤੀ ਸੀ ਕਿ ਪੰਜਾਬ ਤੋਂ ਜਾਂਦੀਆਂ ਨਹਿਰਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਰਾਜਸਥਾਨ 'ਚ ਬਹੁਤ ਸਾਰੀਆਂ ਡੈੱਡ ਬੋਡੀਜ਼ ਮਿਲਦੀਆਂ ਨੇ, ਜਿਨ੍ਹਾਂ ਡੈੱਡ ਬੋਡੀਜ਼ ਦੇ ਕਈਆਂ ਦੇ ਹੱਥ ਵੀ ਬੰਨੇ ਹੁੰਦੇ ਨੇ, ਕਈਆਂ ਦੇ ਪੈਰ ਵੀ ਬੰਨੇ ਹੁੰਦੇ ਨੇ। ਉਹਨਾਂ ਦੀ ਕੋਈ ਪਛਾਣ ਨਹੀਂ ਆਉਂਦੀ। ਉਹਨਾਂ ਨੂੰ ਅਣਪਛਾਤੀਆਂ ਜਿਹੜਾ ਜੀ ਉਹ ਸਾੜ ਦਿੱਤਾ ਜਾਂਦਾ ਰਾਜਸਥਾਨ ਦੇ ਪ੍ਰਸ਼ਾਸਨ ਦੇ ਵੱਲੋਂ। ਕਿਤੇ ਨਾ ਕਿਤੇ ਇਹ ਮਾਮਲੇ ਜਿਹੜੇ ਨੇ ਨਾ ਜੀ ਆਪਸ ਜੁੜੇ ਹੋ ਸਕਦੇ ਨੇ। ਇਹ ਮਨੁੱਖੀ ਅੰਗਾਂ ਦੀ ਤਸਕਰੀ ਦਾ ਮਾਮਲਾ ਲੱਗਦਾ ਜੇ ਤੁਸੀਂ ਇਹਨੂੰ ਨੇੜਿਓਂ ਦੇਖੋ। ਪਰ ਪੁਲਿਸ ਜਿਹੜੀ ਹੈ ਜੀ ਉਹ ਇਸ ਮਾਮਲੇ ਦੇ ਉੱਤੇ ਕੁਝ ਵੀ ਕਰਨ ਦੇ ਵਾਸਤੇ ਤਿਆਰ ਨਹੀਂ ਹੈ। ਜੀ ਜੀ ਜੀ, ਬੜੀ ਦੁੱਖਦਾਈ ਜਿਹੜੀ ਇਹ ਗੱਲ ਹੈਗੀ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਬੁਢਲਾਡਾ ਦੇ ਬਾਰੇ, ਜਿੱਥੇ ਕਿ ਇੱਕ ਜਿਹੜਾ ਗੈਂਗ ਰੇਪ ਦਾ ਕੇਸ ਜਿਹੜਾ ਚੱਲ ਰਿਹਾ ਸੀ, ਉਸ ਦੇ ਵਿੱਚ ਕੋਈ ਨਵਾਂ ਟਵਿਸਟ ਜਿਹੜਾ ਹੈ ਜੀ ਆਇਆ ਆ। ਕੀ ਹੋਇਆ ਜੀ ਇਸ ਟਾਈਮ, ਲੇਟੈਸਟ ਅਪਡੇਟ ਕੀ ਹੈ? ਬੁਢਲਾਡੇ ਦੇ ਵਿੱਚ ਜਿਹੜੀ ਜਬਰ ਜਨਾਹ ਦੀ ਸ਼ਿਕਾਰ ਹੈ ਜੀ ਜਿਹੜੀ ਔਰਤ, ਉਹਦੇ ਘਰਦਿਆਂ ਦੇ ਹਵਾਲੇ ਜਦੋਂ ਉਹਨੂੰ ਕੀਤਾ ਗਿਆ ਤਾਂ ਉਹਦੇ ਪਿਓ ਨੇ ਉਹਦਾ ਬਹੁਤ ਕਟਾਪਾ ਚਾੜਿਆ ਜੀ ਘਰ, ਔਰ ਘਰੇ ਉਹਨੂੰ ਰੱਖਣ ਤੋਂ ਜਿਹੜੀ ਸੀ ਉਹ ਨਾ ਕਰ ਦਿੱਤੀ ਜੀ। ਜਿਹੜੀ ਪੁਲਿਸ ਦੀ ਜਾਣਕਾਰੀ ਹੈ ਜੀ ਉਹਦੇ ਵਿੱਚ ਇਹ ਪਤਾ ਲੱਗਿਆ ਜੀ ਕਿ ਜਿਹੜੀ ਇਹ ਜਬਰ ਜਨਾਹ ਦਾ ਸ਼ਿਕਾਰ ਹੋਈ ਹੈ ਜਿਹੜੀ ਔਰਤ ਹੈ, ਨਾ ਤਾਂ ਇਹ ਕਦੀ ਦਿੱਲੀ ਦੇ ਸਫਦਰ ਜੰਗ ਹਸਪਤਾਲ ਦੇ ਵਿੱਚ ਨਰਸ ਰਹੀ ਹੈ ਤੇ ਨਾ ਹੀ ਇਹ ਅਦਿਤੀ ਸਰੋਲਾ ਆ, ਜਿਹੜੀ ਕਿ ਦਾਅਵਾ ਕਰਦੀ ਸੀ ਕਿ ਦਾਮਨੀ ਦਾ ਇਲਾਜ ਜਿਹੜਾ ਸੀਗਾ ਉਹਨੇ ਕੀਤਾ ਸੀਗਾ। ਇਹ ਝੂਠ ਬੋਲਦੀ ਸੀਗੀ ਇਸ ਮਾਮਲੇ ਦੇ ਉੱਤੇ ਜੀ। ਇਹ ਜਿਹੜੀ ਔਰਤ ਹੈ ਜੀ ਇਹਨੇ ਮੈਡੀਕਲ ਵੀ ਜਿਹੜਾ ਉਹ ਕਰਵਾਉਣ ਤੋਂ ਨਾ ਕਰਤੀ ਆ। ਜੱਜ ਦੇ ਸਾਹਮਣੇ ਉਹਨੇ ਬਿਆਨ ਜਿਹੜੇ ਨੇ ਉਹ ਜ਼ਰੂਰ ਦੇ ਦਿੱਤੇ ਨੇ ਜੀ। ਪੁਲਿਸ ਦੇ ਦੱਸਣ ਦੇ ਅਨੁਸਾਰ ਇਹਦਾ ਜਿਹੜਾ ਘਰ ਵਾਲਾ ਪੂਰਨ ਸਿੰਘ ਹੈ ਉਹ ਪਿਥੌਰਾਗੜ੍ਹ ਉੱਤਰਾਖੰਡ ਦਾ ਰਹਿਣ ਵਾਲਾ ਹੈ, ਜਿਹੜਾ ਕਿ ਆਪਣੀ ਪਤਨੀ ਤੋਂ ਵੱਖਰਾ ਰਹਿੰਦਾ ਹੈ। ਇਹ ਜਿਹੜੀ ਔਰਤ ਹੈ ਇਹ ਆਪਣੇ ਮਾਪਿਆਂ ਦੇ ਨਾਲ ਨਹੀਂ ਸੀ ਰਹਿੰਦੀ। ਇਹ ਵੱਖਰੇ ਤੌਰ ਦੇ ਉੱਤੇ ਜਿਹੜਾ ਜੀ ਕਿਰਾਏ ਦੇ ਉੱਤੇ ਮਕਾਨ ਲੈ ਕੇ ਇੱਥੇ ਦਿੱਲੀ ਦੇ ਵਿੱਚ ਰਹਿੰਦੀ ਸੀਗੀ। ਜਿਹੜੇ ਦੋ ਜਣੇ ਜਿਹੜੇ ਫੜੇ ਨੇ ਜਾਂ ਜਿਹੜੀਆਂ ਜਿਸ ਜਗ੍ਹਾ ਦੇ ਉੱਤੇ ਇਹਨੂੰ ਲੈ ਕੇ ਗਏ ਸਨ ਉੱਥੋਂ ਜਿਹੜਾ ਸਮਾਨ ਵਗੈਰਾ ਸਾਰਾ ਬਰਾਮਦ ਕੀਤਾ। ਪੁਲਿਸ ਕਹਿੰਦੀ ਜਬਰ ਜਨਾਹ ਦਾ ਕੇਸ ਤਾਂ ਜਿਹੜਾ ਉਹ ਬਣਦਾ ਜੀ। ਪਰ ਇਹ ਐਕਚੁਅਲੀ ਜਿਹੜਾ ਕੇਸ ਆ, ਜਿਹੜਾ ਮੈਂ ਪਹਿਲੇ ਦਿਨ ਤੁਹਾਡੇ ਨਾਲ ਗੱਲ ਕਰਦਿਆਂ ਇਸ਼ਾਰਾ ਕੀਤਾ ਸੀਗਾ ਕਿ ਇਹ ਮਾਮਲਾ ਪੈਸੇ ਦੇ ਲੈਣ ਦੇਣ ਤੋਂ ਵਿਗੜਿਆ ਜਿਹੜਾ ਜਾਪਦਾ ਜੀ। ਕਹਾਣੀ ਉਸ ਪਾਸੇ ਵੱਲ ਨੂੰ ਹੀ ਜਿਹੜੀ ਆ ਜੀ ਜਾ ਰਹੀ ਹੈ। ਜੋ ਉਹ ਦਾਅਵੇ ਕਰਦੀ ਸੀ ਔਰਤ, ਬਹੁਤਾ ਕੁਛ ਉਹ ਝੂਠ ਨਿਕਲ ਰਿਹਾ ਜੀ। ਜੀ ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੇ ਜੇਤਲੀ ਹੁਣਾਂ ਨੇ ਪੰਜਾਬ ਸਰਕਾਰ ਆ ਉਹਨਾਂ ਨੂੰ ਸੱਚ ਦਾ ਜਿਹੜਾ ਚਿੱਠੀ ਜਿਹੜੀ ਲਿਖੀ ਸੀ ਵੀ ਖਜ਼ਾਨੇ ਦੇ ਬਾਰੇ ਵੀ ਜਦੀ ਉਹ ਮੰਗ ਰਹੇ ਸੀ, ਗ੍ਰਾਂਟਾਂ ਮੰਗ ਰਹੇ ਸੀ ਉਸ ਦੇ ਬਾਰੇ, ਤਾਂ ਉਸ ਦਾ ਕਹਿੰਦੇ ਜੀ ਅਜੇ ਤੱਕ ਕੋਈ ਤੋੜ ਜਿਹੜਾ ਸਰਕਾਰ ਨੂੰ ਲੱਭ ਨਹੀਂ ਰਿਹਾ। ਕੀ ਚੱਲ ਰਿਹਾ ਜੀ ਉਸ ਦੇ ਉੱਤੇ? ਹੁਣ ਬੁਰੀ ਫਸੀ ਹੈ ਜੀ ਉਸ ਮਾਮਲੇ ਦੇ ਉੱਤੇ ਜਿਹੜੀ ਸਰਕਾਰ ਹੈ ਜੀ। ਉਹ ਇੱਕ ਪਾਸੇ ਤਾਂ ਹੁਣ ਜਿਹੜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਉਹ ਨਵੀਂ ਰੱਟ ਲਾ ਕੇ ਬਹਿ ਗਏ ਕਿ ਜਿਹੜੇ ਗੁਆਂਢੀ ਰਾਜਾਂ ਨੂੰ ਰਿਆਇਤਾਂ ਮਿਲਦੀਆਂ ਨੇ ਉਹ ਖਤਮ ਕਰਨ ਦੀ ਵਾਸਤੇ ਅਸੀਂ ਕਵਾਂਗੇ ਜੀ। ਆਪਣੇ ਵਾਸਤੇ ਨਹੀਂ ਮੰਗਦੇ ਜੀ ਕਿ ਸਾਨੂੰ ਰਿਆਇਤਾਂ ਦਿਓ। ਜਿਹੜੇ ਨਾਲ ਦੇ ਸੂਬੇ ਨੇ ਉਹਨਾਂ ਦੀਆਂ ਰਿਆਇਤਾਂ ਜਿਹੜੀਆਂ ਉਹ ਖਤਮ ਕਰਾਵਾਂਗੇ ਜੀ। ਇਹ ਤਾਂ ਉਹੀ ਗੱਲ ਹੋ ਗਈ ਨਾ ਜੀ ਕਿ ਇੱਕ ਬੰਦੇ ਨੇ ਕਹਿੰਦੇ ਭਗਤੀ ਬਹੁਤ ਕੀਤੀ ਤੇ ਰੱਬ ਪ੍ਰਗਟ ਹੋ ਗਿਆ, ਕਹਿੰਦਾ ਮੰਗ ਜੋ ਮੰਗਣਾ। ਪਰ ਇੰਨਾ ਹੈ ਕਹਿੰਦਾ ਤੇਰੀ ਭਗਤੀ ਐਡੀ ਵਧੀਆ ਆ ਵੀ ਜੋ ਤੂੰ ਮੰਗੇਗਾ ਨਾ ਗਵਾਂਢੀਆਂ ਨੂੰ 2 ਮਿਲ ਜਾਇਆ ਕਰੂਗਾ ਜੀ। ਉਹਨੇ ਘਰੇ ਆ ਕੇ 10 ਬੋਰੀਆਂ ਮੰਗੀਆਂ ਕਣਕ ਦੀਆਂ, ਗਵਾਂਢੀਆਂ ਦੇ 20 ਵੀ ਆ ਗਈਆਂ ਜੀ। ਉਹਨੇ 1 ਕੋਟੀ ਮੰਗੀ, ਉਹਨਾਂ ਦੀਆਂ 2 ਛੱਤੀਆਂ ਗਈਆਂ। ਬੰਦਾ ਸ਼ੈਤਾਨ ਸੀਗਾ, ਉਹਨੇ ਰੱਬ ਅੱਗੇ ਪ੍ਰਾਰਥਨਾ ਕੀਤੀ ਵੀ ਇੱਕ ਖੂਹ ਪੁੱਟਿਆ ਜਾਵੇ ਮੇਰੇ ਘਰ ਦੇ ਮੂਹਰੇ। ਗੁਆਂਢੀਆਂ ਦੇ ਘਰ ਦੇ ਮੂਹਰੇ 2 ਪੱਟੇ ਗਏ। ਫਿਰ ਉਹਨੇ ਅਗਲੀ ਮੰਗ ਮੰਨੀ ਜੀ ਇੱਕ ਮੇਰੀ ਅੱਖ ਚੱਲ ਜਾਏ। ਗੁਆਂਢੀਆਂ ਦੇ ਦੋਵੇਂ ਚਲੇ ਗਈਆਂ, ਖੂਹ 'ਚ ਡਿੱਗ ਕੇ ਮਰ ਗਏ ਜੀ ਜੀ ਜੀ। ਬਾਦਲ ਸਾਹਿਬ ਤਾਂ ਕੁਛ ਏਦਾਂ ਦਾ ਕਰ ਰਹੇ ਨੇ ਜੀ। ਜਿਹੜੀ ਜੇਤਲੀ ਦੀ ਚਿੱਠੀ ਹੈ ਨਾ ਜੀ, ਉਹਦਾ ਤੋੜ ਲੱਭਣ ਦੇ ਵਿੱਚ ਬਾਦਲ ਦੀ ਸਰਕਾਰ ਨੇ ਹੁਣ ਸਾਰੇ ਅਫਸਰ ਜਿਹੜੇ ਨੇ ਉਹਨਾਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਨੇ। 3 ਵਿਭਾਗ ਜਿਹੜੇ ਨੇ ਇਸ ਵੇਲੇ ਦਿਨ ਰਾਤ ਇੱਕ ਕਰ ਰਹੇ ਨੇ ਕਿ ਇਸ ਚਿੱਠੀ ਦਾ ਜਵਾਬ ਅਸੀਂ ਲੋਕਾਂ ਕੋਲੇ ਦੇਈਏ ਤਾਂ ਕੀ ਦੇਈਏ। ਸੀਨੀਅਰ ਅਧਿਕਾਰੀ ਜਿਹੜੇ ਨੇ ਜੀ ਉਹ ਅਫਸਰਾਂ ਦੇ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਨੇ। ਬਿਜਲੀ ਸਬਸਿਡੀ ਤੇ ਵਿੱਤ ਵਿਭਾਗ ਨੂੰ UPA ਦੀ ਸਰਕਾਰ ਦੇ ਟਾਈਮ ਦੇ ਉੱਤੇ ਆਈ ਜਿਹੜੀ ਰਾਸ਼ੀ ਹੈ ਉਹਦੀ ਰਿਪੋਰਟ ਤਿਆਰ ਕਰਨ ਦੇ ਵਾਸਤੇ ਕਿਹਾ ਗਿਆ। ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਦਿਹਾਤੀ ਵਿਕਾਸ ਫੰਡ ਤੇ PIDB ਫੰਡਾਂ ਦੇ ਬਾਰੇ ਰਿਪੋਰਟ ਤਿਆਰ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਇਹ ਮੁੱਦੇ ਦੇ ਉੱਤੇ ਜਿਹੜੇ ਮੁੱਖ ਮੰਤਰੀ ਨੇ ਜੀ ਉਹ ਜਾ ਕੇ ਮੁਲਾਕਾਤ ਕਰਨਗੇ ਅਰੁਣ ਜੇਤਲੀ ਹੋਰਾਂ ਦੇ ਨਾਲ ਜੀ।
ਕਿਉਂਕਿ ਉਹਨਾਂ ਨੇ ਕਿਹਾ ਸੀਗਾ ਕਿ ਜਿੰਨੇ ਫੰਡ ਤੁਹਾਨੂੰ ਆਏ ਨੇ ਇਹ ਤਾਂ ਇੰਨੇ ਆਏ ਨੇ ਕਿ ਬਾਕੀ ਸੂਬਿਆਂ ਨਾਲੋਂ ਤੁਸੀਂ ਵੱਧ ਲੈ ਗਏ। ਹੁਣ ਪ੍ਰੋਬਲਮ ਇਹ ਆ, ਇਹਦੇ ਵਿੱਚ ਜਿਹੜਾ ਨਵਾਂ ਪੰਗਾ ਇਹ ਪਊਗਾ ਕਿ ਜਿਹੜੇ ਫੰਡ ਜਿੰਨੇ ਵੰਡੇ ਗਏ ਨੇ ਜਾਂ ਜਿਹੜੇ ਸੈਂਟਰ ਤੋਂ ਆਏ ਨੇ ਇਹ ਮੈਚ ਹੋਣੇ ਨਹੀਂ, ਕਿਸੇ ਵੀ ਹਾਲਤ ਦੇ ਵਿੱਚ ਨਹੀਂ ਹੋਣੇ ਜੀ। ਅਕਾਲੀ ਸਰਕਾਰ ਹੋਰ ਫਸੂਗੀ ਇਸ ਮਾਮਲੇ ਦੇ ਵਿੱਚ। ਜੀ 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 ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪਿਛਲੇ ਦਿਨਾਂ ਦੇ ਵਿੱਚ ਇੱਕ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜਿਹੜੀ ਖਬਰ ਜਿਹੜੀ ਆ ਰਹੀ ਆ, ਜਿਸ ਦੇ ਵਿੱਚ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਵੀ ਕਹਿ ਰਹੀ ਹੈ ਵੀ ਸਰਕਾਰ ਜਿਹੜੇ ਨਸ਼ਾ ਤਸਕਰ ਦੇ ਨਾਂ ਦੇ ਉੱਤੇ ਜਿਹੜੇ ਬਹੁਤ ਸਾਰੇ ਨਸ਼ੇੜੀ ਉਹਨਾਂ ਨੂੰ ਫੜਿਆ ਗਿਆ ਸੀ ਉਹਨਾਂ ਨੂੰ ਹੁਣ ਛੱਡਿਆ ਜਾ ਰਿਹਾ ਆ। ਕੀ ਹੈਗਾ ਇਸ ਖਬਰ ਦੇ ਪਿੱਛੇ ਪੂਰੀ ਗੱਲ? ਇਹ ਜਿਹੜੇ ਹੈ ਨਾ ਜੀ ਸੈਡ ਸਨ ਐਂਡ ਡੈਡ ਜੀ, ਉਹਨਾਂ ਦੇ ਬਿਆਨ ਵੱਖੋ ਵੱਖਰੇ ਨੇ ਜੀ। ਜਿਹੜੇ ਤਾਂ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੇ ਫੇਰ ਜਲੰਧਰ ਦੇ ਵਿੱਚ ਕਿਹਾ ਜੀ ਅਸੀਂ ਤਾਂ 20,000 FIR ਜਿਹੜੀਆਂ ਦੀ ਉਹ ਦਰਜ ਕੀਤੀਆਂ ਪਿਛਲੇ ਦਿਨਾਂ 'ਚ ਜੀ। 2 ਦਿਨ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਣੀ ਕਹਿੰਦੇ ਕਿ ਜਿਹੜੇ ਨਸ਼ੇੜੀ ਫੜੇ ਨੇ ਉਹਨਾਂ ਨੂੰ ਛੱਡ ਦਿਓ ਜੀ, ਉਹਨਾਂ ਨੂੰ ਫੜਨ ਦਾ ਕੋਈ ਫਾਇਦਾ ਨਹੀਂ। ਇਹੀ ਤਾਂ ਸਾਰੇ ਰੌਲਾ ਪਾਉਂਦੇ ਸੀਗੇ ਜੀ। ਤੁਸੀਂ ਜਿਹੜੀ ਸਿਉਂਕ ਲੱਗੀ ਹੋਈ ਆ ਜੜ੍ਹਾਂ ਦੇ ਵਿੱਚ ਤੁਸੀਂ ਟਾਹਣੀਆਂ ਵੱਢੀ ਜਾਂਦੇ ਹੋ ਜੀ ਜੀ, ਉਹਨੂੰ ਹੱਥ ਕੋਈ ਨਹੀਂ ਪਾ ਰਿਹਾ। ਜਿਹੜੇ ਤਸਕਰ ਨੇ ਕਈ ਜਾ ਰਹੇ ਨੇ ਕਿ ਜਿਹੜੀ ਸਪਲਾਈ ਲਾਈਨ ਆ ਉਹ ਤੋੜ ਦਿੱਤੀ ਆ। ਜਿਹੜੇ ਨਸ਼ਾ ਕਰਨ ਵਾਲੇ ਨੇ, ਜਿਹੜੇ ਵਿਚਾਰਿਆਂ ਕੋਈ ਇੱਕ ਪੁੜੀ ਲੱਭੀ ਜਾ ਰਹੀ ਹੈ, ਉਹ ਤਾਂ ਪਹਿਲਾਂ ਹੀ ਦੁਖੀ ਨੇ, ਨਸ਼ੇ ਦੇ ਸ਼ਿਕਾਰ ਨੇ। ਉਹ ਸਪਲਾਈ ਲਾਈਨ ਤੁਸੀਂ ਕਿਵੇਂ ਤੋੜ ਦਿੱਤੀ ਜੀ? ਇਹ ਸਮਝ ਤੋਂ ਪਰੇ ਵਾਲੀ ਗੱਲ ਹੈ ਕਿ ਇਹ ਸਪਲਾਈ ਲਾਈਨ ਇਹ ਟੁੱਟ ਗਈ। ਤਾਂ ਇਹ ਦੋ ਪਾਸੇ ਦੇ ਜਿਹੜੇ ਬਿਆਨ ਨੇ ਜੀ, ਇੱਕ ਪਾਸੇ ਤਾਂ ਕਿਹਾ ਜਾ ਰਿਹਾ ਇੰਨੀਆਂ FIR ਦਰਜ ਕਰਤੀਆਂ, ਦੂਜੇ ਪਾਸੇ ਮੁੱਖ ਮੰਤਰੀ ਕਹਿੰਦੇ ਛੱਡ ਦਿਓ ਜੀ ਜਿਹੜੇ ਨਸ਼ੇੜੀ ਫੜੇ ਨੇ ਜੀ ਜੀ। ਇਹ ਜਿਹੜੀ 2 ਜਗ੍ਹਾ ਤੋਂ ਸਲਤਨਤ ਜਿਹੜੀ ਆ ਨਾ ਜੀ ਉਹ ਚੱਲ ਰਹੀ ਹੈ। ਇੱਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ, ਦੂਜੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰੀ, ਦੋਵਾਂ ਦੇ ਬਿਆਨ ਜਿਹੜੇ ਨੇ ਉਹ ਆਪਸ ਦੇ ਵਿੱਚ ਮਿਲਦੇ ਨਹੀਂ ਜੀ। ਬਿਲਕੁਲ। ਤੇ ਨਾਲ ਹੀ ਜਿਹੜਾ ਜ਼ਰੂਰ ਅਪਡੇਟ ਦੇ ਦਿਓ ਵੀ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੈ ਉਸ ਦੇ ਵਿੱਚ ਜਿਹੜਾ ਕਿਸਾਨ ਮੇਲਾ ਹੋਣਾ ਸੀ ਉਹ ਮੀਂਹ ਦੀ ਮਾਰ ਹੇਠ ਆ ਗਿਆ ਜੀ। ਇਹ ਸ਼ੁਰੂ ਹੋਣਾ ਸੀਗਾ ਜੀ ਕੱਲ ਤੋਂ, ਔਰ ਐਕਚੁਅਲੀ ਮੀਂਹ ਇੰਨਾ ਜ਼ਿਆਦਾ ਪਿਆ ਜੀ 4 ਘੰਟੇ ਲੁਧਿਆਣੇ ਦੇ ਵਿੱਚ ਜੀ, ਉਹਦੇ ਨਾਲ ਜਿਹੜਾ ਜੀ ਇਹ ਸਾਰਾ ਕੁਝ ਹੀ ਰੁੜ ਗਿਆ। ਪਹਿਲੇ ਦਿਨ ਦਾ ਮੀਂਹ ਸੀਗਾ ਜੀ, ਪਾਣੀ ਜਿਹੜਾ ਸੀਗਾ ਉਹ ਭਰ ਗਿਆ। ਮੀਂਹ ਤੋਂ ਬਚਾਅ ਦਾ ਕੋਈ ਜਿਹੜਾ ਪ੍ਰਬੰਧ ਸੀਗਾ ਉਹ ਨਹੀਂ ਸੀ ਕੀਤਾ ਗਿਆ। ਅੱਜ ਮੌਸਮ ਜਿਹੜਾ ਜੀ ਫੇਰ ਖੁੱਲ ਗਿਆ। ਹੋਪਫੁਲੀ ਅੱਜ ਜਿਹੜਾ ਜੀ ਇਹ ਮੇਲਾ ਭਰੂਗਾ, ਜਿਹੜਾ ਕਿਸਾਨਾਂ ਦੇ ਵਾਸਤੇ ਇਹ ਬੜਾ ਲਾਹੇਵੰਦ ਹੁੰਦਾ ਜੀ। ਜਿੱਥੇ ਵੱਖੋ ਵੱਖਰੀਆਂ ਜਿਹੜੀਆਂ ਕੰਪਨੀਜ਼ ਨੇ ਉਹ ਆ ਕੇ ਨਵੀਆਂ ਖੋਜਾਂ, ਨਵੇਂ ਬੀਜ ਜਿਹੜੇ ਨੇ ਜੀ ਉਹ ਲਿਆ ਕੇ ਜ਼ਿਮੀਂਦਾਰਾਂ ਨੂੰ ਦਿੰਦੀਆਂ ਨੇ। ਇੱਕ ਮਸ਼ੀਨ ਜਿਹੜੀ ਬੜੀ ਚਰਚਿਤ ਹੈ ਇਸ ਵੇਲੇ, ਸ਼ਾਇਦ ਉਹਦੀ ਨੁਮਾਇਸ਼ ਇੱਥੇ ਲਾਈ ਜਾਊਗੀ, ਜਿਹੜੀ ਕਿ ਪਰਾਲੀ ਜਿਹੜੀ ਹੈ ਜੀ ਉਹਨੂੰ ਕੁਤਰ ਕੇ ਮਿੱਟੀ ਦੇ ਵਿੱਚ ਮਿਲਾ ਦਿੰਦੀ ਹੈ ਜੀ। ਔਰ ਸਰਕਾਰ ਨੇ ਇਹ ਵੀ ਕਿਹਾ ਕਿ ਇਹਦੇ ਉੱਤੇ ਸਬਸਿਡੀ ਜਿਹੜੀ ਹੈ ਜੀ ਉਹ ਦਿੱਤੀ ਜਾਊਗੀ। ਵੈਸੇ ਜੇ ਇਹ ਮਸ਼ੀਨ ਫੇਮਸ ਹੁੰਦੀ ਹੈ ਤਾਂ ਇਹ ਬੜਾ ਵਧੀਆ ਹੋ ਸਕਦਾ, ਕਿਉਂਕਿ ਪਰਾਲੀ ਨੂੰ ਅੱਗ ਲਾ ਕੇ ਜਿਹੜਾ ਜ਼ਿਮੀਂਦਾਰ ਆ ਜੀ ਉਹ ਲੋਕਾਂ ਦੇ ਵਾਸਤੇ ਮੁਸੀਬਤ ਬੜੀ ਵੱਡੀ ਖੜੀ ਕਰਦਾ ਹੀ ਆ, ਜਿਹਦੇ ਨਾਲ ਚਮੜੀ ਦੇ ਰੋਗ ਤੇ ਹੋਰ ਕਈ ਬਿਮਾਰੀਆਂ ਜਿਹੜੀਆਂ ਹੁੰਦੀਆਂ। ਪਰ ਇਹਦੇ ਨਾਲ ਜਿਹੜੇ ਮਿੱਤਰ ਜਾਨਵਰ ਪੰਛੀ ਨੇ ਜੀ ਜ਼ਿਮੀਂਦਾਰ ਦੇ, ਉਹ ਵੀ ਮਰ ਜਾਂਦੇ ਨੇ ਇਸ ਅੱਗ ਦੇ ਨਾਲ ਜੀ। ਦੇਖਦੇ ਆ ਜੀ ਇਹ ਮਸ਼ੀਨ ਕਿੰਨੀ ਕੁ ਸਕਸੈਸਫੁਲ ਜਿਹੜੀ ਹੈ ਜੀ ਉਹ ਹੁੰਦੀ ਹੈ ਜੀ ਜੀ ਜੀ। ਬਿਲਕੁਲ। ਤਸਲੋ ਤੇ ਇਹ ਸੀਗੀਆਂ ਅੱਜ ਦੀਆਂ ਸਾਡੀਆਂ ਕੁਝ ਖਬਰਾਂ, ਉਹਨਾਂ ਦੇ ਉੱਤੇ ਜਿਹੜੀ ਗੱਲਬਾਤ। ਤੇ ਬਲਤੇਜ ਬੰਨੂ ਜੀ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਸ਼ੀਲਾ ਦੀਕਸ਼ਤ ਨੇ ਕਿਹਾ ਹੈ ਬਿਨਾਂ ਸੋਚੇ ਉਸ ਨੂੰ ਮਾਸਾ ਵੀ ਨਹੀਂ ਹੈ ਸ਼ੱਕ ਮੀਆਂ ਜੀ। ਸ਼ੀਲਾ ਦੀਕਸ਼ਤ ਨੇ ਕਿਹਾ ਹੈ ਬਿਨਾਂ ਸੋਚੇ ਉਸ ਨੂੰ ਮਾਸਾ ਵੀ ਨਹੀਂ ਹੈ ਸ਼ੱਕ ਮੀਆਂ, ਵੱਡੀ ਧਿਰ ਜਦ ਦਿੱਲੀ ਵਿੱਚ ਭਾਜਪਾ ਤਾਂ ਉਹਨੂੰ ਪੂਰਾ ਸਰਕਾਰ ਲਈ ਹੱਕ ਮੀਆਂ ਜੀ। ਕੇਜਰੀਵਾਲ ਨੂੰ ਅਸੀਂ ਜਦ ਰਾਜ ਦਿੱਤਾ ਕੁਰਸੀ ਦਿੱਤੀ ਸੀ ਉਸ ਹੀ ਧੱਕ ਮੀਆਂ, ਸ਼ੀਲਾ ਨਾਲ ਹਨ ਰੁੱਸ ਗਏ ਕਾਂਗਰਸੀਏ ਕਹਿੰਦੇ ਭਾਜਪਾ ਨਾਲ ਰਲੀ ਪੱਕ ਮੀਆਂ ਜੀ। ਜਾਣਨ ਵਾਲੇ ਹਨ ਜਾਣਦੇ ਗੱਲ ਵਿਚਲੀ ਨਾਲ ਭਾਜਪਾ ਐਵੇਂ ਨਹੀਂ ਆਈ ਬੀਬੀ ਜੀ। ਜਾਣਨ ਵਾਲੇ ਹਨ ਜਾਣਦੇ ਗੱਲ ਵਿਚਲੀ ਨਾਲ ਭਾਜਪਾ ਐਵੇਂ ਨਹੀਂ ਆਈ ਬੀਬੀ, ਹਲਕੇ ਵਿੱਚ ਨਾ ਰਹਿ ਗਈ ਪੁੱਛ ਕੋਈ ਕੇਜਰੀਵਾਲ ਨੇ ਡਰਨ ਹੈ ਲਾਈ ਬੀਬੀ ਜੀ ਜੀ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ। ਕੱਲ ਨੂੰ ਆਪ ਦੇ ਨਾਲ ਇੱਕ ਵਾਰੀ ਫੇਰ ਗੱਲਬਾਤ ਕਰਾਂਗੇ। ਉਦੋਂ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਸੋ ਤੁਸੀਂ ਸੁਣ ਰਹੇ ਸੀ ਜੀ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ। ਇੱਥੇ ਹੀ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਕੱਲ ਆਪ ਸਭ ਨੂੰ ਇੱਕ ਵਾਰੀ ਫੇਰ ਮਿਲਾਂਗੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਹੈ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਹੈ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।